ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਅਤੇ ਇਸ ਦੇ ਨਾਲ ਜਿਹੜੀ ਵੀ ਆਪਣੀ ਭਾਈਚਾਰੇ ਨਾਲ ਜੁੜੀ ਹੋਈ ਜਿਹੜੀ ਖਬਰ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਹਾਂ। ਅਤੇ ਆਓ ਆਪਾਂ ਆਪਣੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਉਹ ਸ਼ੁਰੂਆਤ ਕਰਾਂਗੇ। ਅੱਜ 12 ਮਾਰਚ ਦਿਨ ਹੈਗਾ ਜੀ ਸੋਮਵਾਰ ਦਾ। ਉਮੀਦ ਕਰਦੇ ਤੁਹਾਡੇ ਸਾਰਿਆਂ ਦਾ ਜਿਹੜਾ ਵੀਕਐਂਡ ਆ ਉਹ ਵਧੀਆ ਖੁਸ਼ਗਵਾਰ ਜਿਹੜਾ ਗੁਜ਼ਰਿਆ ਹੋਵੇਗਾ। ਅਤੇ ਨਾਲ ਹੀ ਕੱਲ੍ਹ ਐਤਵਾਰ ਦਾ ਤਕਰੀਬਨ ਜਦੋਂ ਰਾਤ ਨੂੰ ਆਪਾਂ ਸੁੱਤੇ ਪਏ ਸੀ ਸਮਾਂ ਚੇਂਜ ਹੋ ਗਿਆ। ਡੇ ਲਾਈਟ ਸੇਵਿੰਗ ਟਾਈਮ ਜਿਹੜਾ ਸ਼ੁਰੂ ਹੋ ਚੁੱਕਾ। ਸੋ ਇਸ ਕਰਕੇ 1 ਘੰਟਾ ਘੜੀਆਂ ਨੂੰ ਜਿਹੜਾ ਹੈ ਉਹ ਅੱਗੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤੀਆਂ ਵੈਸੇ ਭੁਲੇਖਾ ਤਾਂ ਪਿਆ ਹੋਣਾ ਜਿੱਦਣ ਉੱਠੇ ਆ ਐਤਵਾਰ ਨੂੰ, ਪਰ ਜਿਹੜੇ ਇੱਥੋਂ ਲੰਮੇ ਸਮੇਂ ਤੋਂ ਰਹਿ ਰਹੇ ਆ ਸਾਰੇ ਜਣੇ ਜਾਣਦੇ ਆ। ਅਤੇ ਮਾਰਚ ਦੇ ਵਿੱਚ ਅਤੇ ਨਵੰਬਰ ਦੇ ਵਿੱਚ ਇਹ ਜਿਹੜਾ 1 ਘੰਟਾ ਇੱਧਰੋਂ ਖਾ ਲੈਂਦੇ ਆ ਅਤੇ ਉੱਧਰ ਜਿਹੜਾ ਫਿਰ ਉਹ ਐਡ ਕਰ ਦਿੰਦੇ ਆ। ਸੋ ਉਸ ਤਰੀਕੇ ਦੇ ਨਾਲ ਜਿਹੜਾ ਆ ਉਹ ਚੱਲ ਰਿਹਾ ਆ। ਸੋ ਜਿਨ੍ਹਾਂ ਨੇ ਅਜੇ ਵੀ ਘਰਾਂ ਦੀਆਂ ਘੜੀਆਂ ਦੇ ਉੱਤੇ ਜਾਂ ਜਿੱਥੇ ਵੀ ਉਹ ਉੱਥੇ ਨਹੀਂ ਸਮਾਂ ਚੇਂਜ ਕੀਤਾ, ਜਿੱਥੇ ਨਾਲ ਹੱਥ ਦੇ ਨਾਲ ਚੇਂਜ ਕਰਨਾ ਪੈਂਦਾ ਤਾਂ ਜ਼ਰੂਰ ਜਿਹੜਾ ਜੀ 1 ਘੰਟਾ ਜਿਹੜਾ ਆ ਹੁਣ ਅੱਗੇ ਕਰ ਲਿਓ। ਸੋ ਹੁਣ ਥੋੜ੍ਹੀ ਜਿਹੀ ਦੇਰੀ ਤੱਕ ਜਿਹੜਾ ਚਾਨਣ ਆ ਉਹ ਤੁਹਾਨੂੰ ਦਿਖਿਆ ਕਰੂਗਾ। ਇਸੇ ਕਰਕੇ ਹੀ ਇਹ ਜਿਹੜਾ ਡੇ ਲਾਈਟ ਸੇਵਿੰਗ ਦਾ ਜਿਹੜਾ ਇਹਨਾਂ ਨੇ ਸਮਾਂ ਚੇਂਜ ਕਰਨ ਦਾ ਜਿਹੜਾ ਮਤਲਬ ਇਹੀ ਹੁੰਦਾ ਸੀਗਾ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫਿਰ ਕਹਿੰਦੇ ਵੀ ਫਿਰ ਹਨੇਰਾ ਨਹੀਂ ਤਾਂ ਜਲਦੀ ਵੀ ਹੋ ਜਾਂਦਾ ਆ। ਸੋ ਡੇ ਲਾਈਟ ਨੂੰ ਸੇਵ ਕਰਨ ਲਈ ਵੀ ਸਮੇਂ ਸਿਰ ਬੰਦਾ ਉੱਠ ਕੇ ਅਤੇ ਜ਼ਿਆਦਾ ਸਮਾਂ ਜਿਹੜਾ ਕੰਮ ਕਰ ਸਕੇ, ਇਸ ਲਈ ਉਹਨਾਂ ਦੇ ਪਿੱਛੇ ਲੌਜਿਕ ਸੀਗਾ ਜੋ ਅਜੇ ਤੱਕ ਵੀ ਚੱਲ ਰਿਹਾ। ਬਹੁਤ ਸਾਰੀਆਂ ਸਟੇਟਸ ਮੈਂ ਦੇਖਦਾ ਹਾਂ ਜਿਹੜੀਆਂ ਉਹ ਕਹਿੰਦੀਆਂ ਆ ਵੀ ਅਸੀਂ ਡੇ ਲਾਈਟ ਸੇਵਿੰਗ ਟਾਈਮ ਜਾਂ ਪੱਕਾ ਹੀ ਬੰਦ ਕਰ ਦੇਣਾ ਜਾਂ ਪੱਕਾ ਉੱਥੇ ਹੀ ਜਿਹੜਾ ਉਹ ਲੱਗਾ ਰਹਿਣ ਦੇਣਾ, ਕਿਉਂਕਿ 2 ਵਾਰੀ ਸਾਲ ਦੇ ਵਿੱਚ ਘੜੀ ਦਾ ਸਮਾਂ ਚੇਂਜ ਕਰਨਾ ਬਹੁਤ ਭੁਲੇਖਾ ਪੈਂਦਾ। ਕਨਫਿਊਜ਼ਨ ਜਿਹੜੀ ਆ ਕਈ ਵਾਰੀ ਕਾਫੀ ਜ਼ਿਆਦਾ ਹੋ ਜਾਂਦੀ ਆ। ਪਰ ਚਲੋ ਤੁਸੀਂ ਸਾਰੇ ਜਣੇ ਇਸ ਟਾਈਮ ਜਿਹੜੇ ਸੁਣ ਰਹੇ ਹੋ ਜ਼ਰੂਰ ਜਿਹੜਾ ਸਮੇਂ ਵਗੈਰਾ ਜਿਹੜਾ ਜ਼ਰੂਰ ਚੇਂਜ ਜ਼ਰੂਰ ਕਰ ਲਿਓ ਜੇ ਅਜੇ ਤੱਕ ਨਹੀਂ ਕੀਤਾ ਹੋਇਆ ਤਾਂ। ਅਤੇ ਬਾਕੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ ਸਾਡੇ AM ਸਟੇਸ਼ਨਸ ਦੇ ਉੱਤੇ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰੈਜ਼ਨੋ ਅਤੇ 1350 AM ਬੀਕਰਸਫੀਲਡ। ਇਹਨਾਂ ਸਾਰਿਆਂ ਦੇ ਉੱਤੇ ਸੁਣ ਰਹੇ ਹੋ। ਸਾਡੀ ਐਪ ਆਈਫੋਨ ਐਂਡਰਾਇਡ ਫੋਨ ਦੀ ਐਪ, ਗੂਗਲ ਜਿਹੜੇ ਮਿਨੀ ਗੂਗਲ ਦੇ ਉੱਤੇ, ਅਲੈਕਸਾ ਦੇ ਉੱਤੇ, ਇਹਨਾਂ ਉੱਤੇ ਵੀ ਤੁਸੀਂ ਸੁਣ ਸਕਦੇ ਹੋ। ਸਾਡੀ ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ ਅਤੇ ਫ਼ੋਨ ਨੰਬਰਾਂ ਦੇ ਉੱਤੇ ਅਤੇ ਘਰਾਂ 'ਚ ਪਏ ਰੇਡੀਓ ਸੈਟਸ ਦੇ ਜ਼ਰੀਏ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਹੋ। ਅਤੇ ਆਓ ਆਪਣੀ ਅੱਜ ਦੀਆਂ ਖਬਰਾਂ ਦਾ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ। ਤੜਕੇ ਇੱਕ ਜਿਹੜੀ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਨਿਊਯਾਰਕ ਦੇ ਵਿੱਚ। ਉੱਥੇ ਇੱਕ ਹੈਲੀਕਾਪਟਰ ਜਿਹੜਾ ਆ ਉਹ ਕਹਿੰਦੇ ਦੁਰਘਟਨਾਗ੍ਰਸਤ ਹੋ ਗਿਆ, ਜਿਸ ਕਰਕੇ ਉਸ ਦੇ ਵਿੱਚ ਮੌਜੂਦ ਜਿਹੜੇ ਲੋਕ ਸੀਗੇ 5 ਜਾਣਿਆਂ ਦੇ ਮਾਰੇ ਜਾਣ ਦੀ ਜਿਹੜੀ ਆ ਉਹ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਇਹ ਹੈਲੀਕਾਪਟਰ ਜਿਹੜਾ ਤਕਰੀਬਨ ਸਵੇਰੇ ਜਿਹੜਾ ਕ੍ਰੈਸ਼ ਹੋਇਆ ਅਤੇ ਜਿਹੜਾ ਪਾਇਲਟ ਆ ਦੱਸਿਆ ਜਾਂਦਾ ਹੈ ਉਹ ਇਸ ਦੇ ਵਿੱਚੋਂ ਬਚ ਗਿਆ। 33 ਸਾਲਾਂ ਦਾ ਰਿਚਰਡ ਵੈਂਸ ਆਪਣੇ ਰੇਡੀਓ ਦੇ ਉੱਤੇ ਜਦੋਂ ਹੀ ਜਿਹੜਾ ਕੁਛ ਉੱਥੇ ਕਹਿ ਲਓ ਵੀ ਕੋਈ ਚੀਜ਼ ਵਾਪਰੀ ਹੈ, ਜਿਹੜਾ ਦੁਰਘਟਨਾ ਵਾਪਰੀ, ਉਸ ਤੋਂ ਬਾਅਦ ਮੇਡੇ ਜਿਹੜਾ ਉਸਨੇ ਕਿਹਾ ਅਤੇ ਉਹ ਜਿਹੜਾ ਆ ਹੈਲੀਕਾਪਟਰ ਆ ਉੱਥੇ ਹੀ ਕ੍ਰੈਸ਼ ਕਰ ਗਿਆ। ਇਹ ਜਿਹੜੇ ਪੈਸੰਜਰ ਆ ਟੂਰ ਦੇ ਲਈ ਆਏ ਹੋਏ ਸੀ ਨਿਊ ਜਰਸੀ ਬੇਸਡ ਜਿਹੜੇ ਲਿਬਰਟੀ ਹੈਲੀਕਾਪਟਰਸ ਦੇ ਦੁਆਰਾ ਇਸ ਨੂੰ ਚਲਾਇਆ ਜਾ ਰਿਹਾ ਸੀ। ਇਹਨਾਂ ਦੀਆਂ ਉਡਾਨਾਂ ਜਿਹੜੀਆਂ ਉਹ ਚੱਲਦੀਆਂ ਆ ਅਤੇ ਰੋਜ਼ਾਨਾ ਹੀ ਕਈ ਜਿਹੜੇ ਸੈਲਾਨੀ ਆ ਉਹ ਆਉਂਦੇ ਨੇ ਅਤੇ ਜਿਹੜੇ ਉੱਤੋਂ ਮਨਮੋਹਕ ਦ੍ਰਿਸ਼ ਜਿਹੜੇ ਆ ਨਿਊਯਾਰਕ ਦੇ ਨਿਊ ਜਰਸੀ ਦੇ ਲੈਣ ਦੇ ਲਈ ਲੋਕ ਰਾਈਡਸ ਜਿਹੜੀਆਂ ਇਸ ਹੈਲੀਕਾਪਟਰਸ ਦੇ ਜ਼ਰੀਏ ਲੈਂਦੇ ਨੇ। ਪਰ ਪਤਾ ਨਹੀਂ ਅਚਾਨਕ ਕਿਹੜੀ ਜਿਹੜੀ ਸਮੱਸਿਆ ਆਈ ਜਿਸ ਕਰਕੇ ਕਹਿੰਦੇ ਆ ਵੀ ਫਿਊਲ ਸ਼ਟ ਆਫ ਹੋ ਗਿਆ ਅਤੇ ਕਹਿੰਦੇ ਸ਼ਾਇਦ ਇੱਕ ਪੈਸੰਜਰ ਦਾ ਜਿਹੜਾ ਬੈਗ ਆ ਉਸ ਨੇ ਐਕਸੀਡੈਂਟਲੀ ਜਿਹੜਾ ਫਿਊਲ ਸ਼ਟ ਆਫ ਬਟਨ ਆ ਉਸ ਨੂੰ ਲਾ ਦਿੱਤਾ, ਜਿਸ ਕਰਕੇ ਫਿਰ ਉਹਦੇ ਇੰਜਨ ਤੱਕ ਫਿਊਲ ਜਾਣਾ ਬੰਦ ਹੋ ਗਿਆ ਅਤੇ ਉਹ ਦੁਰਘਟਨਾਗ੍ਰਸਤ ਹੋ ਗਿਆ। ਬਾਕੀ ਇਸ ਦੀ ਜਾਂਚ ਜਿਹੜੀ ਹੈ ਮੁੱਢਲੀ ਜਾਂਚ ਦੇ ਵਿੱਚ ਇੰਨਾ ਕੁ ਜਿਹੜਾ ਆ ਅੰਦੇਸ਼ੇ ਲਾਏ ਜਾ ਰਹੇ ਆ, ਇਹ ਕਨਫਰਮ ਚੀਜ਼ ਨਹੀਂ ਆ। ਬਾਕੀ ਈਸਟ ਰਿਵਰ ਦੇ ਵਿੱਚ ਇਹ ਜਿਹੜਾ ਦੁਰਘਟਨਾਗ੍ਰਸਤ ਹੋਇਆ ਅਤੇ ਬਾਕੀ ਜਿਹੜੇ ਮੌਜੂਦ ਸੀਗੇ ਉਸ ਦੇ ਵਿੱਚ ਪੈਸੰਜਰ 5 ਜਣੇ ਆ ਉਹ ਮਾਰੇ ਗਏ ਅਤੇ ਉੱਦਾਂ ਉਹਨਾਂ ਦਾ ਪਾਇਲਟ ਜਿਹੜਾ ਇਸ ਦੁਰਘਟਨਾ ਦੇ ਵਿੱਚ ਉਹ ਬਚ ਗਿਆ ਆ। ਬਹੁਤ ਮਾੜੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਟਾਈਮ ਅਤੇ NTSB ਜਿਹੜੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਉਹ ਹੁਣ ਇਸ ਦੀ ਜਾਂਚ ਜਿਹੜੀ ਆ ਵੱਡੇ ਪੈਮਾਨੇ ਦੇ ਉੱਤੇ ਕਰੂਗੀ ਵੀ ਕੀ ਜਿਹੜੇ ਇਸ ਦੇ ਪਿੱਛੇ ਕਾਰਨ ਜਿਹੜੇ ਰਹੇ ਆ। ਅਤੇ ਅੱਜ ਆਉਂਦਿਆਂ ਹੀ ਜਿਹੜਾ ਇਹ ਹਫ਼ਤਾ ਜਿਹੜਾ ਸ਼ੁਰੂਆਤ ਹੋਇਆ ਖਾਸ ਕਰਕੇ ਜਦੋਂ ਇੱਧਰੋਂ ਇਹ ਜਿਹੜੀ ਖਬਰ ਆਈ ਆ
ਇਹਦੇ ਨਾਲ ਹਰ ਇੱਕ ਦੇ ਮਨ ਦੇ ਵਿੱਚ ਥੋੜ੍ਹਾ ਦਰਦ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ ਹੈ। ਬਹੁਤ ਹੀ ਮਾੜੀ ਘਟਨਾ ਜਿਹੜੀ ਹੈ ਵਾਪਰੀ ਆ ਅਤੇ ਹੁਣ ਇਸ ਦੀ ਜਿਹੜੀ ਆ ਵੱਡੇ ਪੈਮਾਨੇ ਦੇ ਉੱਤੇ ਜਾਂਚ ਵੀ ਕੀਤੀ ਜਾਊਗੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜੀ ਕਰਦੇ ਜਾਈਏ, ਜਿਹੜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ, ਵੀਕਐਂਡ 'ਤੇ ਵੀ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਫਲੋਰੀਡਾ ਨੇ ਜਿੱਦਾਂ ਇੱਕ ਆਪਣਾ ਗਨ ਕੰਟਰੋਲ ਲਾਅ ਜਿਹੜੀਆਂ ਆ ਉਹ ਬਣਾਇਆ, ਜਿਸ ਦੇ ਵਿੱਚ ਉਹਨਾਂ ਨੇ ਉਮਰ ਜਿਹੜੀ ਉਹ ਵਧਾ ਦਿੱਤੀ ਸੀ 18 ਸਾਲ ਤੋਂ 21 ਸਾਲ ਰਾਈਫਲ ਜਿਹੜੀ ਉਹ ਖਰੀਦਣ ਦੀ। ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਨਾਲ ਹੀ ਕਹਿੰਦੇ ਆ NRA ਵਾਲਿਆਂ ਨੇ ਫਲੋਰੀਡਾ ਦੀ ਸਟੇਟ ਨੂੰ ਉੱਥੇ ਸੂ ਵੀ ਕਰ ਦਿੱਤਾ। ਅਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ, ਕਿਉਂਕਿ ਰਾਸ਼ਟਰਪਤੀ ਟਰੰਪ ਕਹਿੰਦੇ ਨਜ਼ਰ ਆਏ ਸੀ ਪਹਿਲੋਂ ਆਪਣੇ ਸਾਥੀ ਸੈਨੇਟਰਸ ਰਿਪਬਲਿਕਨ ਪਾਰਟੀ ਦੇ, ਉਹਨਾਂ ਨੂੰ ਵੀ ਉਹਨਾਂ ਨੇ ਆਖਿਆ ਸੀਗਾ ਵੀ ਤੁਸੀਂ NRA ਤੋਂ ਡਰਦੇ ਹੋ, ਅਤੇ ਉਹਨਾਂ ਨੇ ਕਿਹਾ ਵੀ ਆਪਾਂ ਇਹ ਕੰਮ ਜਿਹੜਾ ਪਹਿਲੋਂ ਕਰ ਲਾਂਗੇ ਅਤੇ ਫਿਰ ਜਿਹੜਾ ਕੋਰਟ ਵਾਲਾ ਕੰਮ ਆ ਉਹ ਕਿਉਂਕਿ ਲੰਬਾ ਚੱਲ ਜਾਂਦਾ ਆ ਅਤੇ ਆਪਾਂ ਬਾਅਦ 'ਚ ਕਰਾਂਗੇ। ਪਰ ਅੱਜ ਜਿਹੜਾ ਵਾਈਟ ਹਾਊਸ ਨੇ ਗੱਲਾਂ ਜਿਹੜੀਆਂ ਇਸ ਦੇ ਵਿੱਚ ਆਖੀਆਂ ਆ, ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫਿਰ ਉਸ ਚੀਜ਼ ਤੋਂ ਵਾਪਸੀ ਜਿਹੜੀ ਕੀਤੀ ਹੈ ਗੱਲਬਾਤ ਆਪਣੀ ਜਿਹੜੀ ਪਹਿਲੋਂ ਉਹਨਾਂ ਨੇ ਕਹੀ ਸੀ। ਉਸ ਦੇ ਵਿੱਚ ਕਹਿੰਦੇ ਸੀਗੇ ਵੀ ਹਾਂ ਕੋਈ ਨਹੀਂ, ਆਪਾਂ ਉਮਰ ਜਿਹੜੀ ਉਹ ਵਧਾ ਸਕਦੇ ਹਾਂ ਅਤੇ ਜਿਹੜਾ ਬੈਕਗਰਾਊਂਡ ਚੈੱਕ ਵਾਲਾ ਸਿਸਟਮ ਉਸ ਨੂੰ ਸਟਰੋਂਗ ਜਿਹੜਾ ਉਹ ਕਰਾਂਗੇ। ਉਸ ਦੇ ਵਿੱਚ ਉਹਨਾਂ ਨੇ ਜਿਹੜਾ ਆਖਿਆ ਵੀ ਹਾਂ ਜਿਹੜਾ ਨੈਸ਼ਨਲ ਜਿਹੜਾ ਬੈਕਗਰਾਊਂਡ ਇੰਸਟੈਂਟ ਜਿਹੜਾ ਬੈਕਗਰਾਊਂਡ ਕ੍ਰਿਮੀਨਲ ਰੈਕਡ ਜਿਹੜਾ ਚੈੱਕ ਕਰਨ ਵਾਲਾ ਸਿਸਟਮ ਆ, ਉਸ ਦੇ ਵਿੱਚ ਤਾਂ ਅਸੀਂ ਵਾਧਾ ਜਿਹੜਾ ਉਹ ਕਰਾਂਗੇ ਹੀ ਕਰਾਂਗੇ, ਪਰ ਜਿਹੜੀ ਉਮਰ ਵਧਾਉਣ ਵਾਲੀ ਗੱਲ ਆ ਉਸ ਤੋਂ ਉਹਨਾਂ ਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਨੇ। ਕਹਿੰਦੇ ਵੀ ਇਸ ਦੇ ਲਈ ਪੋਲੀਟੀਕਲ ਤੌਰ ਦੇ ਉੱਤੇ ਕਿਸੇ ਵੀ ਤਰੀਕੇ ਦੀ ਜਿਹੜੀ ਸਪੋਰਟ ਉਹਨਾਂ ਨੂੰ ਜਿਹੜੀ ਉਹ ਨਜ਼ਰ ਨਹੀਂ ਆ ਰਹੀ, ਇਸ ਲਈ ਜਿਹੜੇ ਆ ਉਸ ਚੀਜ਼ ਤੋਂ ਹੱਥ ਪਿੱਛੇ ਖਿੱਚ ਰਹੇ ਨੇ। ਵਾਈਟ ਹਾਊਸ ਨੇ ਜਿਹੜੀਆਂ ਗੱਲਾਂ ਆਖੀਆਂ, ਖੁਦ ਤਾਂ ਇਹ ਲਾਅ ਉੱਥੇ ਨਹੀਂ ਲੈ ਕੇ ਆਉਣਗੇ ਸਦਨ ਦੇ ਵਿੱਚ ਤਾਂ ਜੋ ਜਿਹੜੀ ਇਸ ਨੂੰ ਜਿਹੜੀ ਇਸ ਦੇ ਉੱਤੇ ਬਹਿਸ ਹੋ ਸਕੇ ਅਤੇ ਜੇ ਉਸ ਤੋਂ ਬਾਅਦ 'ਚ ਵੋਟ ਹੋ ਸਕੇ, ਪਰ ਜਿਹੜੇ ਬਾਕੀਆਂ ਦੇ ਉੱਤੇ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਰੂਰ ਇੱਕ ਹਿਸਾਬ ਦੇ ਨਾਲ ਛੱਡ ਦਿੱਤੀ ਆ। ਇਹ ਉਹਨਾਂ ਨੇ ਆਖਿਆ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਦਾ ਇਹ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਜਿਹੜੇ ਹਥਿਆਰ ਦੇਣ ਦੀ ਗੱਲ ਸੀਗੀ ਟੀਚਰਸ ਨੂੰ, ਉਹ ਵੀ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਨਜ਼ਰ ਆ ਰਹੀ ਆ। ਅਤੇ ਇਸ ਦੀ ਪੂਰੀ ਜਿਹੜੇ ਟੀਚਰਸ ਨੂੰ ਆਰਮ ਕਰਨ ਦੀ ਜਿਹੜੀ ਗੱਲ ਆ ਉਸ ਦੇ ਵਿੱਚ ਜਿਹੜੀ ਐਜੂਕੇਸ਼ਨ ਸਕੱਤਰ ਹੈਗੀ ਆ ਬੈਟਸੀ ਡੇਵਿਸ, ਉਸ ਨੂੰ ਜਿਹੜਾ ਮੋਹਰੇ ਰੱਖਿਆ ਗਿਆ ਆ। ਉਸ ਦੀ ਨਿਗਰਾਨੀ ਹੇਠ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਆ ਉਹ ਚਲਾਇਆ ਜਾਵੇਗਾ। ਉਹਨਾਂ ਨੇ ਜਿਹੜਾ ਆ ਉਹ ਜਦੋਂ ਕਿਉਂਕਿ ਥੋੜ੍ਹੇ ਦਿਨ ਪਹਿਲਾਂ 60 ਮਿੰਟਸ ਇੱਕ ਪ੍ਰੋਗਰਾਮ ਚੱਲਦਾ ਹੈ, ਇੱਥੇ ਕਾਫੀ ਮਸ਼ਹੂਰ ਪੋਲੀਟੀਕਲ ਬੰਦਿਆਂ ਦੀ ਜਿਹੜੀ ਉਸ ਦੇ ਵਿੱਚ ਇੰਟਰਵਿਊ ਵਗੈਰਾ ਕੀਤੀ ਜਾਂਦੀ ਆ, ਅਤੇ ਉਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਸਕੂਲ ਪਰਸਨਲ ਜਿਹੜੇ ਆ ਉਹ ਕੁਆਲੀਫਾਈਡ ਹੈਗੇ ਨੇ ਹੈਂਡਲ ਕਰਨ ਲਈ। ਕਹਿੰਦੇ ਅਜੇ ਮੇਰੇ ਕੋਲ ਕਿਸੇ ਤਰੀਕੇ ਦੀ ਇਸ ਦੇ ਪ੍ਰਤੀ ਆંકੜੇ ਨਹੀਂ ਹੈਗੇ, ਪਰ ਕਈ ਜਿਹੜੇ ਸਟੇਟਾਂ ਦੇ ਵਿੱਚ ਕਈ ਜਿਹੜੇ ਟੀਚਰ ਆ ਉਹ ਅੱਗੇ ਆ ਰਹੇ ਨੇ ਵੀ ਸਾਨੂੰ ਜਿਹੜੀ ਇੱਦਾਂ ਦੀ ਸਿਖਲਾਈ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਸਕੂਲ 'ਚ ਇੱਦਾਂ ਦੀ ਗੱਲ ਜਿਹੜੀ ਨਾ ਵਾਪਰੇ। ਪਰ ਬਹੁਤਾਤ ਦੇ ਵਿੱਚ ਮੈਜੋਰਟੀ ਦੇ ਵਿੱਚ ਲੋਕ ਇਸ ਦੇ ਵਿਰੋਧ ਦੇ ਵਿੱਚ ਆ ਵੀ ਜਿਹੜੇ ਟੀਚਰਸ ਨੂੰ ਅਸਲਾ ਅਤੇ ਜਿਹੜਾ ਫਾਇਰ ਆਰਮਸ ਆ ਉਹ ਨਹੀਂ ਜਿਹੜਾ ਦੇਣਾ ਚਾਹੀਦਾ। ਕਿਤੇ ਨਾ ਕਿਤੇ ਬੱਚਿਆਂ ਦੇ ਮਨਾਂ ਵਿੱਚ ਡਰ ਹੋਰ ਵੀ ਜ਼ਿਆਦਾ ਵੱਧ ਜਾਂਦਾ ਆ ਵੀ ਕੱਲ੍ਹ ਨੂੰ ਕੀ ਪਤਾ ਵੀ ਉਹੀ ਬੰਦਾ ਜਿਹਦੇ ਕੋਲ ਆਲਰੇਡੀ ਬੰਦੂਕ ਉੱਥੇ ਪਈ ਆ ਉਹੀ ਕੋਈ ਇੱਦਾਂ ਦਾ ਸੰਘਾਰ ਉੱਥੇ ਜਿਹੜਾ ਆ ਉਹ ਨਾ ਕਰ ਦੇਵੇ। ਸੋ ਜਿਹੜੇ ਵਾਈਟ ਹਾਊਸ ਦੇ ਪਲਾਨ ਦੇ ਤਹਿਤ ਹੁਣ ਇਹ ਜਿਹੜੀ ਚੀਜ਼ ਦੇਖੀ ਜਾ ਰਹੀ ਆ ਵੀ ਉਹਨਾਂ ਨੇ ਹੁਣ ਕਿਤੇ ਨਾ ਕਿਤੇ ਇਸ ਨੂੰ ਗਨ ਏਜ ਦੀ ਜਿਹੜੀ ਏਜ ਲਿਮਿਟ ਆ ਉਹਨਾਂ ਨੇ ਇਸ ਨੂੰ ਡਰੋਪ ਕਰ ਦਿੱਤਾ ਆ, ਅਤੇ ਨਾਲ ਦੇ ਨਾਲ ਜਿਹੜਾ ਮੈਂ ਜਿੱਦਾਂ ਦੱਸ ਰਿਹਾ ਸੀਗਾ ਵੀ ਉਸ ਨੂੰ ਉਮਰ ਵਧਾਉਣ ਵਾਲੀ ਗੱਲ ਤਾਂ ਉਹਨਾਂ ਨੇ ਵਾਪਸ ਰੱਖੀ ਆ, ਪਰ ਨਾਲ ਦੇ ਨਾਲ ਜਿਹੜੀ ਬੈਕਗਰਾਊਂਡ ਚੈੱਕ ਵਾਲਾ ਸਿਸਟਮ ਆ ਉਸ ਦੇ ਵਿੱਚ ਜਿਹੜਾ ਵਾਧਾ ਕਰਨ ਦੀ ਜਿਹੜੀ ਗੱਲ ਆਖੀ ਹੈ। ਉਹਨਾਂ ਨੇ ਕਿਹਾ ਵੀ ਅਸੀਂ ਇਹ ਮੇਕ ਸ਼ੋਰ ਕਰਾਂਗੇ ਜਸਟਿਸ ਡਿਪਾਰਟਮੈਂਟ ਦੇ ਇਸ ਪ੍ਰੋਗਰਾਮ ਦੇ ਤਹਿਤ ਵੀ ਇਹਨਾਂ ਦੇ ਜਿਹੜਾ ਆ ਜਿਹੜੀਆਂ ਬਾਕੀ ਜਿੰਨੇ ਵੀ ਕਹਿ ਲਓ ਵੀ ਡਿਪਾਰਟਮੈਂਟਸ ਹੋਰ ਹੈਗੇ ਨੇ ਜਿਨ੍ਹਾਂ ਕੋਲ ਕ੍ਰਿਮੀਨਲ ਰੈਕਡਸ ਹੁੰਦੇ ਹਰ ਇੱਕ ਬੰਦੇ ਦੇ, ਉਹਨਾਂ ਨੂੰ ਇਹ ਪੱਕਾ ਕੀਤਾ ਜਾਊਗਾ ਵੀ ਤੁਹਾਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਇਸ ਬੈਕਗਰਾਊਂਡ ਚੈੱਕ ਸਿਸਟਮ ਦੇ ਵਿੱਚ ਰੱਖਣੀ ਹੀ ਜਿਹੜੀ ਆ ਉਹ ਪਊਗੀ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਜਿਹੜਾ ਹੋਰ ਅੱਗੇ ਕੀ ਬਣਦਾ ਆ। ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਸੀ ਵੀ ਔਨ 18 to 21 ਏਜ ਲਿਮਿਟ ਟਵਿੱਟਰ ਦੇ ਉੱਤੇ ਜਿਹੜਾ ਉਹਨਾਂ ਨੇ ਆਖਿਆ ਵਿਦਆਊਟ ਵਾਚਿੰਗ ਕੋਰਟ ਕੇਸਿਸ ਐਂਡ ਰੂਲਿੰਗਸ ਬਿਫੋਰ ਐਕਟਿੰਗ
states are making this decision. Things are moving rapidly on this, but not much political support. To put it mildly, ਵੀ ਬਹੁਤ ਘੱਟ ਜਿਹੜੀ ਪੋਲੀਟੀਕਲ ਸਪੋਰਟ ਇਸ ਦੇ ਪਿੱਛੇ ਆ, ਤੇ ਜਿਹੜੇ ਸੂਬੇ ਆ ਆਪਣੇ ਪੱਧਰ ਦੇ ਉੱਤੇ ਹੁਣ ਇਹ ਡਿਸੀਜਨ ਲੈ ਰਹੇ ਆ, ਤੇ ਆਲਰੇਡੀ ਜਿਹੜੇ ਕੋਰਟਸ ਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਇਸ ਲਈ ਕਹਿੰਦੇ ਆ ਵੀ ਅਸੀਂ ਇਸ ਨੂੰ ਜਿਹੜਾ ਉਹ ਡਰੋਪ ਕਰ ਰਹੇ ਹਾਂ ਇਸ ਪਲਾਨ ਨੂੰ, ਤੇ ਹੁਣ ਦੇਖਦੇ ਹਾਂ ਵੀ ਫਿਰ ਅਦਾਲਤਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਆ ਉਹ ਫੈਸਲਾ ਜਿਹੜਾ ਆਵੇਗਾ। ਸੋ ਉਧਰ ਚੱਕ ਸ਼ੂਮਰ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਆ, ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਹੌਲੀ ਹੌਲੀ ਸਟੈਪ ਚੱਕਣ ਲੱਗ ਗਿਆ ਆ ਤਾਂ ਜੋ NRA ਨੂੰ ਅਪਸੈਟ ਨਾ ਕਰਨ। ਤੇ ਜਿਹੜੀ ਗਨ ਵਾਇਲੈਂਸ ਦੀ ਐਪੀਡੈਮਿਕ ਜਿਹੜੀ ਇਸ ਟਾਈਮ ਫੈਲੀ ਹੋਈ ਆ, ਤੇ ਉਹਦੇ ਉੱਤੇ ਤਾਂ ਵੱਡੇ ਵੱਡੇ ਜਿਹੜੇ ਕਦਮ ਆ ਉਹ ਚੱਕਣ ਦੀ ਜ਼ਰੂਰਤ ਆ। ਤੇ ਕਹਿੰਦੇ ਵੀ ਜਿਹੜੇ ਸੈਨੇਟ ਦੇ ਡੈਮੋਕ੍ਰੇਟਸ ਆ ਉਹ ਇੱਕ ਯੂਨੀਵਰਸਲ ਬੈਕਗਰਾਊਂਡ ਚੈੱਕ ਆ ਉਸ ਦੇ ਲਈ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਆ ਉਹ ਕੰਮ ਕਰਨਗੇ। ਇਹ ਵੀ ਦੱਸ ਜਾਈਏ ਵੀ ਜਿਹੜਾ ਵਾਈਟ ਹਾਊਸ ਦੇ ਪ੍ਰਪੋਜ਼ਲ ਦੇ ਵਿੱਚ ਵੀ ਜਿਹੜਾ ਯੂਨੀਵਰਸਲ ਬੈਕਗਰਾਊਂਡ ਚੈੱਕ ਆ ਉਸ ਦੀ ਵੀ ਕੋਈ ਕਹਿ ਲਓ ਵੀ ਉਸ ਦੇ ਵਿੱਚ ਨਹੀਂ ਰੱਖੀ ਗਈ ਵੀ ਯੂਨੀਵਰਸਲ ਬੈਕਗਰਾਊਂਡ ਚੈੱਕ ਵੀ ਹੋਣਗੇ। ਸਿਰਫ ਤੇ ਸਿਰਫ ਜਿਹੜਾ ਬੈਕਗਰਾਊਂਡ ਚੈੱਕ ਲਈ ਜਿਹੜਾ ਇੰਸਟੈਂਟ ਬੈਕਗਰਾਊਂਡ ਚੈੱਕ ਵਾਲਾ ਸਿਸਟਮ ਰੱਖਿਆ ਹੋਇਆ ਆ, ਸਿਰਫ ਉਸੇ ਦੇ ਵਿੱਚ ਹੀ ਬਾਕੀ ਜੇ ਡਿਪਾਰਟਮੈਂਟਸ ਆ ਜਿਹੜੇ ਹੋਮਲੈਂਡ ਸਿਕਿਉਰਿਟੀ ਵਾਲੇ ਹੋਣ ਜਾਂ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੂੰ ਹੀ ਜਿਹੜਾ ਆ ਉਹ ਆਖਿਆ ਜਾਊਗਾ ਵੀ ਉੱਥੇ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਭਰਨ। ਜੇ ਕਿਸੇ ਨੇ ਨਾ ਭਰੀ ਜਾਂ ਕਿਸੇ ਦੀ ਇਨਫੋਰਮੇਸ਼ਨ ਰਹਿ ਗਈ ਭਰਨੋਂ, ਤੇ ਉਹ ਬੰਦਾ ਬਾਅਦ ਦੇ ਵਿੱਚ ਬੰਦੂਕ ਖਰੀਦਣ ਦੇ ਵਿੱਚ ਕਾਮਯਾਬ ਜਿਹੜਾ ਰਹਿ ਗਿਆ, ਜੋ ਕਿ ਪਿਛਲੇ ਕਈ ਕੇਸਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਨਜ਼ਰ ਆਇਆ ਆ, ਤੇ ਫਿਰ ਉਸ ਦੇ ਵਿੱਚ ਜ਼ਿੰਮੇਵਾਰ ਜਿਹੜਾ ਹੈ ਉਹ ਕੌਣ ਹੋਊਗਾ। ਸੋ ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਯੂਨੀਵਰਸਲ ਬੈਕਗਰਾਊਂਡ ਚੈੱਕ ਆ ਉਸ ਦੇ ਉੱਤੇ ਮੁੜ ਵਿਚਾਰ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ, ਤੇ ਨਾਲ ਦੇ ਨਾਲ ਫੰਡਿੰਗ ਵਿਸ਼ੇਸ਼ ਰੱਖੀ ਗਈ ਆ ਇਸ ਵਾਈਟ ਹਾਊਸ ਦੇ ਪ੍ਰਪੋਜ਼ਲ ਦੇ ਵਿੱਚ, ਤਾਂ ਜੋ ਜਿਹੜੇ ਸਕੂਲ ਸਟਾਫ ਆ ਉਹਨਾਂ ਨੂੰ ਫਾਇਰ ਆਰਮਸ ਦੀ ਜਿਹੜੀ ਆ ਉਹ ਸਿਖਲਾਈ ਦਿੱਤੀ ਜਾ ਸਕੇ। ਤੇ ਸੇਫ ਸਕੂਲ ਪ੍ਰੋਗਰਾਮ ਜਿਹੜੇ ਆ ਉਹਨਾਂ ਨੇ ਰੱਖੇ ਆ। ਕਹਿੰਦੇ ਆ ਵੀ ਬੱਚਿਆਂ ਨੂੰ ਤੇ ਟੀਚਰਸ ਨੂੰ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਊਗੀ ਤਾਂ ਜੋ ਉਹ ਇਹ ਸਮੀਖਿਆ ਕਰ ਸਕਣ ਵੀ ਕੋਈ ਗਨ ਵਾਇਲੈਂਸ ਦੇ ਤਨੀ ਜਿਹੜੇ ਬਣ ਰਹੇ ਵੀ ਕੋਈ ਬੱਚਾ ਕੋਈ ਇੱਦਾਂ ਦੀਆਂ ਗੱਲਾਂ ਕਰ ਰਿਹਾ, ਜਾਂ ਕੋਈ ਟੀਚਰ ਜਾਂ ਕੋਈ ਸਟਾਫ ਮੈਂਬਰ ਕੋਈ ਅਜਿਹੀਆਂ ਉੱਥੇ ਇੱਦਾਂ ਦੀਆਂ ਗੱਲਾਂ ਤਾਂ ਨਹੀਂ ਕਰ ਰਿਹਾ ਵੀ ਜਿਹੜੀਆਂ ਬਾਅਦ ਦੇ ਵਿੱਚ ਇਹ ਗੱਲ ਬਣੂਗੀ ਵੀ ਆ ਕੇ ਇੱਥੇ ਗੋਲੀਆਂ ਚਲਾ ਦੇਣਗੇ। ਸੋ ਕਹਿੰਦੇ ਇੱਦਾਂ ਦਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਆ ਉਹ ਹੁਣ ਉਲੀਕਿਆ ਜਾਊਗਾ ਤਾਂ ਜੋ ਸਾਰਿਆਂ ਨੂੰ ਉਹਦੇ ਵਿੱਚ ਸਿਖਲਾਈ ਦਿੱਤੀ ਜਾਊਗੀ ਵੀ ਜੇ ਗਨ ਵਾਇਲੈਂਸ ਹੋਣ ਵਾਲੀ ਆ ਤੇ ਉਹ ਤੁਰੰਤ ਜਿਹੜੀ ਆ ਉਹ ਇਤਲਾਹ ਕੀਤੀ ਜਾਵੇ। ਇਸ ਦੇ ਵਿੱਚ ਦੱਸ ਜਾਈਏ ਵੀ ਜਿਹੜਾ ਜਿਸ ਨੂੰ ਆਲਮੋਸਟ 4 ਹਫ਼ਤੇ ਹੋ ਗਏ ਆ, ਜਿਹੜੀ ਵੈਲੈਂਟਾਈਨ ਡੇ ਦੇ ਉੱਤੇ 14 ਫਰਵਰੀ ਨੂੰ ਅੰਨ੍ਹੇਵਾਹ ਗੋਲੀਬਾਰੀ ਹੋਈ ਸੀਗੀ ਉੱਥੇ ਸਕੂਲ ਦੇ ਵਿੱਚ ਫਲੋਰੀਡਾ ਦੇ ਵਿੱਚ, ਉਸ ਬੱਚੇ ਦੇ ਬਾਰੇ ਆਲਰੇਡੀ ਕਈ ਬੱਚਿਆਂ ਨੇ ਇਤਲਾਹ ਕੀਤੀ ਸੀ। ਉਹ ਜਿਹੜੀ ਇਤਲਾਹ ਹੋਣ ਦੇ ਬਾਵਜੂਦ ਵੀ FBI ਨੇ ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਗੌਰ ਨਹੀਂ ਕੀਤਾ। ਉਹ ਉਹਨਾਂ ਦੇ ਹੱਥਾਂ ਦੇ ਵਿੱਚੋਂ ਸਲਿੱਪ ਹੋ ਗਿਆ। ਬੈਕਗਰਾਊਂਡ ਚੈੱਕ ਦੇ ਵਿੱਚ ਵੀ ਜਿਹੜਾ ਉਸ ਦਾ ਕੁਛ ਨਹੀਂ ਸੀ ਆਇਆ, ਤੇ 18 ਸਾਲ ਦੀ ਉਮਰ ਦੇ ਹੁੰਦਿਆਂ ਹੋਇਆ ਉਸਨੇ AR-15 ਰਾਈਫਲ ਜਿਹੜੀ ਖਰੀਦ ਲਈ ਸੀ। ਸੋ ਜਿਹੜੀਆਂ ਚੀਜ਼ਾਂ ਹੁਣ ਜਿਸ ਤੋਂ ਮਨਾ ਕਰ ਰਹੇ ਨੇ ਜਿਹੜਾ ਰਾਈਟ ਨਾਓ ਪ੍ਰਪੋਜ਼ਲ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੋਂ ਜਿਹੜੀਆਂ ਹੋ ਚੁੱਕੀਆਂ, ਉਸ ਦੇ ਬਾਵਜੂਦ ਵੀ ਇਹ ਜਿਹੜੀ ਗਨ ਵਾਇਲੈਂਸ ਜਿਹੜੀ ਆ ਹੋਈ ਸੀ। ਸੋ ਇਹ ਕਾਫੀ ਇੱਕ ਵੱਡਾ ਸੰਵੇਦਨਸ਼ੀਲ ਤੇ ਬਹੁਤ ਸਿਰ ਜੋੜ ਕੇ ਵਿਚਾਰਨ ਵਾਲੀਆਂ ਜਿਹੜੀਆਂ ਇਸ ਟਾਈਮ ਗੱਲਾਂ ਹੈਗੀਆਂ ਨੇ ਵੀ ਇਸ ਦੇ ਵਿੱਚ ਬਣਨਾ ਕੀ ਆ, ਕਰਨਾ ਕੀ ਆ। ਤੇ ਜਿਸ ਤਰੀਕੇ ਦੇ ਨਾਲ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਆ, ਲੱਗਦਾ ਵੀ ਇਹ ਵੀ ਕਿਸੇ ਪਾਸੇ ਤਣ ਪੱਤਣ ਜਿਹੜੀ ਗੱਲ ਲੱਗਣੀ ਨਹੀਂ ਆ, ਵਿੱਚ ਵਿਚਾਲੇ ਜਿਹੜੀ ਇਹ ਗੱਲ ਰਹਿ ਜਾਣੀ ਆ, ਜੋ ਕਿ ਅਫਸੋਸ ਵਾਲੀ ਗੱਲ ਹੋਵੇਗੀ ਵੀ ਕਿਉਂ ਗਨ ਵਾਇਲੈਂਸ ਇੰਨੀ ਜਿਹੜੀ ਹੋਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਜਿਹੜੇ ਆ ਉਹ ਨਹੀਂ ਚੱਕੇ ਜਾਂਦੇ। ਅਸੀਂ ਹਰ ਇੱਕ ਜਾਣਾ ਕਿਤੇ ਨਾ ਕਿਤੇ ਜਿਹੜੇ ਆ ਉਹ ਮੰਨਦਾ ਆ ਵੀ ਗਨਸ ਜਿਹੜੀਆਂ ਬੈਨ ਨਹੀਂ ਹੋਣੀਆਂ। ਇਹ ਜਿਸ ਤਰੀਕੇ ਦੇ ਨਾਲ ਇੱਥੇ ਇਹ ਵਿਕਦੀਆਂ ਨੇ, ਜਿੰਨੀ ਉਹਨਾਂ ਦੀ ਲੌਬੀ ਸਟਰੋਂਗ ਆ, ਜੇ ਹੋਣਗੀਆਂ ਤਾਂ ਬਹੁਤ ਜਿਹੜਾ ਜੇ ਸਮਾਂ ਇਸ ਚੀਜ਼ ਨੂੰ ਜਿਹੜਾ ਉਹ ਲੱਗ ਜਾਣਾ ਆ, ਤੇ ਜਾਂ ਕੋਈ ਬਹੁਤ ਹੀ ਕੋਈ ਕਹਿ ਲਓ ਵੀ ਆਪਣੀ ਮਨਮਰਜ਼ੀ ਕਰਨ ਵਾਲਾ ਆ ਗਿਆ ਫਿਰ, ਜਾਂ ਕਹਿ ਲਓ ਵੀ ਜਿੰਨਾ ਡੈਮੋਕ੍ਰੇਟ ਹੁਣ ਕਹਿੰਦੇ ਆ ਕਰਦੇ ਉਹ ਵੀ ਕੁਛ ਨਹੀਂ ਪਏ ਵੀ, ਜਾਂ ਉਹਨਾਂ ਨੂੰ ਲੱਗਦਾ ਹੋਇਆ ਵੀ ਹਾਂ ਹੁਣ ਕਰਨਾ ਪੈਣਾ, ਗੱਲ ਸਰਨੀ ਨਹੀਂ, ਜਾਂ ਉਹ ਕਰ ਸਕਦੇ ਆ, ਜਾਂ ਯੂ ਨੈਵਰ ਨੋ ਕਦੋਂ ਜੇ ਹੋਊਗਾ। ਹੋਣ ਦੇ ਹਾਲ ਦੀ ਘੜੀ ਜਿਹੜੇ ਨੇੜੇ ਦੇ ਭਵਿੱਖ ਦੇ ਵਿੱਚ ਇਹਦੇ ਅਸਾਰ ਨਹੀਂ ਆਉਂਦੇ, ਪਰ ਕੁਛ ਨਾ ਕੁਛ ਕਾਮਨ ਸੈਂਸ ਹੋਰ ਜਿਹੜੇ ਲਾਜ਼ ਆ ਸਟਰੋਂਗ ਜਿਹੜੇ ਇਸ ਦੇ ਵਿੱਚ ਕਰਨ ਦੀ ਜ਼ਰੂਰਤ ਹੈਗੀ ਆ।
ਪਿਛਲੇ ਇਸ ਵੀਕਐਂਡ ਦੇ ਉੱਤੇ ਇੱਕ ਬੜੀ ਚਰਚਾ ਜੀ ਜਿਹੜੀ ਚੱਲੀ ਸੀਗੀ, ਜਿਹੜੇ ਗਨ ਦੇ ਹੱਕ ਵਾਲੇ ਲੋਕ ਉਹ ਕਹਿ ਰਹੇ ਸੀ ਵੀ ਸਵਿਟਜ਼ਰਲੈਂਡ ਦੇ ਵਿੱਚ ਹਰ ਦੂਜੇ ਬੰਦੇ ਦੇ ਕੋਲ ਉੱਥੇ ਗਨ ਆ। ਉਸ ਦੇ ਵਿੱਚ ਇਹ ਜਿਹੜਾ ਦੱਸਣ ਦੀ ਨਾਲ ਜ਼ਰੂਰਤ ਹੈਗੀ, ਜਿਹੜੀ ਉਹਨਾਂ ਨੇ ਬਾਕੀ ਪੂਰੀ ਪੈਮਾਨਾ ਜਿਹੜਾ ਦੱਸਿਆ ਨਹੀਂ, ਕੰਟੈਕਸਟ ਨਹੀਂ ਦੱਸਿਆ। ਕਹਿੰਦੇ ਸਵਿਟਜ਼ਰਲੈਂਡ ਦਾ ਹਰ ਬੰਦਾ ਜਿਹੜਾ 18 ਸਾਲ ਦਾ ਜਿਹੜਾ ਹੋ ਜਾਂਦਾ ਹੈ, ਅਡਲਟ ਹੁੰਦਾ ਆ, ਉਸ ਨੂੰ 2 ਸਾਲ ਉੱਥੇ ਫੌਜ ਦੇ ਵਿੱਚ ਜਿਹੜਾ ਆ ਉਹ ਲਾ ਕੇ ਆਉਣੇ ਪੈਂਦੇ ਆ। ਤੇ ਜਾਣ ਲੱਗਿਆਂ ਜਦੋਂ ਕਹਿੰਦੇ ਆ ਉਹਨਾਂ ਨੂੰ ਬੰਦੂਕ ਦਿੰਦੇ ਆ, ਪਰ ਅਸਲਾ ਉਹ ਘਰ ਦੇ ਵਿੱਚ ਨਹੀਂ ਰੱਖ ਸਕਦੇ, ਯਾਨੀ ਕਿ ਬਰੂਦ ਜਿਹੜਾ ਉਹ ਨਹੀਂ ਰੱਖ ਸਕਦੇ। ਗੋਲੀਆਂ ਜਿਹੜੀਆਂ ਆ ਉਹ ਸਿਰਫ ਤੇ ਸਿਰਫ ਸ਼ੂਟਿੰਗ ਰੇਂਜ ਦੇ ਉੱਤੇ ਹੀ ਉਹ ਤੁਹਾਨੂੰ ਮਿਲਦੀਆਂ ਹੈ। ਘਰ ਦੇ ਵਿੱਚ ਉੱਥੇ ਗੋਲੀਆਂ ਰੱਖਣੀਆਂ ਜਿਹੜੀਆਂ ਆ ਉਹ ਅਲਾਊਡ ਹੀ ਨਹੀਂ ਹੈਗੀਆਂ। ਸੋ ਇਕੱਲੀ ਬੰਦੂਕ ਦਾ ਕਰਨਾ ਕੀ ਹੈ, ਕਿਸੇ ਨੇ ਫਿਰ ਥੋੜੀ ਵਾਂਗੂ ਹੀ ਵਰਤਣੀ, ਕਿੱਲ ਥੋੜੀ ਠੋਕਣੇ ਉਹਦੇ ਨਾਲ ਉਹਨਾਂ ਨੇ ਲੋਕਾਂ ਨੇ। ਸੋ ਉਹ ਗੱਲ ਤਾਂ ਉਹ ਕਹਿ ਦਿੰਦੇ ਆ, ਪਰ ਨਾਲ ਪੂਰੀ ਗੱਲ ਜਿਹੜੀ ਉਹ ਵੀ ਨਹੀਂ ਜਿਹੜੀ ਦੱਸੀ ਗਈ। ਤੇ ਕਹਿੰਦੇ ਕੰਸੀਲਡ ਵੈਪਨ ਲਾਇਸੈਂਸ ਲੈਣਾ ਉੱਥੇ ਨਾਮੁਮਕਿਨ ਆ, ਮਿਲਦਾ ਹੀ ਨਹੀਂ ਕਿਸੇ ਨੂੰ। ਇੱਦਾਂ ਦੇ ਜਿਹੜੇ ਉੱਥੇ ਸਖਤੀ ਕੀਤੀ ਗਈ ਆ। ਸੋ ਹੋਪਫੁਲੀ ਇੱਥੇ ਵੀ ਜਿਹੜੀ ਆ ਉਹ ਮੱਤ ਆਵੇ ਤੇ ਕੋਈ ਨਾ ਕੋਈ ਥੋੜੇ ਜਿਹੇ ਸਟ੍ਰਿਕਟ ਜਿਹੜੇ ਲਾਅ ਹੋਣ ਦੀ ਜ਼ਰੂਰਤ ਆ। ਇੱਕ ਰਿਪੋਰਟ ਦੇ ਮੁਤਾਬਕ ਕਈ NRA ਦੇ ਜਿਹੜੇ ਮੈਂਬਰ ਆ ਉਹ ਥੋੜ੍ਹੇ ਜਿਹੇ ਸਟਰੋਂਗ ਜਿਹੜੇ ਆ ਲਾਜ਼ ਚਾਹੁੰਦੇ ਨੇ। ਉਸ ਦੇ ਪਿੱਛੇ ਕਾਰਨ ਉਹ ਦੱਸਦੇ ਆ ਵੀ ਅਜਿਹੇ ਕਈ ਮੂਰਖ ਲੋਕ, ਬਹੁਤ ਸਾਰੇ ਜਿਹੜੇ ਲਾ ਅਬਾਈਡਿੰਗ ਸਿਟੀਜ਼ਨ ਜਿਨ੍ਹਾਂ ਦੇ ਕੋਲ ਬੰਦੂਕਾਂ ਆ, ਉਹਨਾਂ ਦਾ ਨਾਮ ਜਿਹੜਾ ਬਦਨਾਮ ਕਰਦੇ ਆ। ਕਿਉਂਕਿ ਆਪਾਂ ਜੇ ਦੇਖੀਏ ਤਾਂ ਜਿਹੜੇ ਬਹੁਤ ਘੱਟ ਲੋਕ ਨੇ ਜਿਹੜੇ ਇੱਦਾਂ ਦੇ ਓਵਰਆਲ ਜਿੰਨੇ ਹੈਗੇ ਆ ਉਸ ਦੇ ਮੁਤਾਬਕ ਜਿਹੜੇ ਕੰਮ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜੀ ਇੱਕ ਰੈਲੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਆਈ ਥਿੰਕ ਪੈਨਸਿਲਵੇਨੀਆ ਦੇ ਵਿੱਚ, ਉੱਥੇ ਉਹਨਾਂ ਨੇ ਆਪਣੀ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਆਖਿਆ ਸੀਗਾ ਵੀ ਜਿਹੜੇ ਖਾਸ ਕਰਕੇ ਡਰੱਗ ਸਮਗਲਿੰਗ ਵਾਲੀ ਆ ਉਸ ਦੇ ਉੱਤੇ ਜਿਹੜੀ ਸਖਤੀ ਕਰਨ ਦੀ ਜ਼ਰੂਰਤ ਆ। ਉਹ ਕਹਿੰਦੇ ਡੈਥ ਪੈਨਲਟੀ ਤੱਕ ਦੀ ਗੱਲ ਜਿਹੜੀ ਉਹਨਾਂ ਨੇ ਉੱਥੇ ਕੀਤੀ ਸੀਗੀ। ਸੋ ਬਹੁਤ ਸਾਰੇ ਲੋਕ ਹੁਣ ਇਹ ਕਹਿੰਦੇ ਆ ਵੀ ਜੇ ਕੋਈ ਡਰੱਗ ਸਮਗਲਿੰਗ ਦੇ ਨਾਲ ਲੋਕਾਂ ਨੂੰ ਮਾਰਦਾ ਆ, ਉਹਦੇ ਲਈ ਤੁਸੀਂ ਇੰਨੀ ਸਖਤੀ ਜਿਹੜਾ ਆ ਉਹ ਰੱਖੀ ਆ ਵੀ ਡੈਥ ਪੈਨਲਟੀ ਤੱਕ ਦੇ ਦਿਓ, ਤੇ ਜਿਹੜਾ ਬੰਦੂਕਾਂ ਦੇ ਨਾਲ ਮਾਰਦਾ ਆ ਉਹਦੇ ਬਾਰੇ ਤੁਸੀਂ ਕੁਛ ਵੀ ਨਹੀਂ ਕੁਛ ਕਹਿੰਦੇ ਵੀ ਉਹਨੂੰ ਬੈਨ ਕਿੱਦਾਂ ਕਰਨਾ ਹੈ, ਉਹਨੂੰ ਰੋਕਣਾ ਕਿੱਦਾਂ ਹੈ। ਸੋ ਲੋਕਾਂ ਦੇ ਕਈਆਂ ਦੇ ਜਿਹੜੇ ਵਾਜਿਬ ਸਵਾਲ ਨੇ, ਕਈ ਕੁਛ ਜਿਹੜਾ ਉਸ ਦੇ ਵਿੱਚ ਉਹ ਸੋਚ ਰਹੇ ਨੇ। ਸੋ ਹੋਪਫੁਲੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ ਵੀ ਇਸ ਦੇ ਵਿੱਚ ਬਣਨਾ ਕੀ ਆ। ਪਰ ਜਿਹੜਾ ਦੇਖੋ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਹੌਲੀ ਹੌਲੀ ਜਿਹੜੇ ਆਪਣੇ ਵਾਈਟ ਹਾਊਸ ਨੇ ਆਪਣੇ ਪੱਤੇ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਇਹ ਜਿਹੜੇ ਇੰਨੇ ਜ਼ਿਆਦਾ ਜਿਹੜੇ ਸਟ੍ਰਿਕਟਰ ਗਨ ਲਾਜ਼ ਨੂੰ ਲੈ ਕੇ ਨਹੀਂ ਜਿਹੜੇ ਉੱਧਰਲੇ ਪਾਸੇ ਨੂੰ ਕਦਮ ਚੱਕਣਗੇ, ਜਿੱਦਾਂ ਦੀ ਗੱਲ ਪਹਿਲੋਂ ਰਾਸ਼ਟਰਪਤੀ ਟਰੰਪ ਜਦੋਂ ਸੈਨੇਟਰਸ ਦੇ ਨਾਲ ਮੀਟਿੰਗ ਕਰ ਰਹੇ ਸੀ ਉਦੋਂ ਕਹੀ ਸੀਗੀ। ਪਰ ਜਿਹੜੇ ਬੈਕਗਰਾਊਂਡ ਸਿਸਟਮ ਆ ਉਸ ਨੂੰ ਸਟਰੋਂਗ ਕਰਨ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਬਸ ਉੱਥੇ ਤੱਕ ਜਿਹੜੀ ਆ ਸੀਮਤ ਗੱਲ ਰੱਖ ਰਹੇ ਆ। ਤੇ ਬਾਕੀ ਸਕੂਲਾਂ ਦੇ ਵਿੱਚ ਬੰਦੂਕਾਂ ਪਹੁੰਚਾਉਣ ਦੀ ਤਿਆਰੀ ਜਿਹੜੀ ਕਿਤੇ ਨਾ ਕਿਤੇ ਇਸ ਲੈਜਿਸਲੇਸ਼ਨ ਦੇ ਜ਼ਰੀਏ ਉਹ ਕਰ ਰਹੇ ਨੇ। ਕਹਿੰਦੇ ਵੀ ਰਾਦਰ ਦੈਨ ਕੋਈ ਹੋਰ ਚੱਕ ਕੇ ਲੈ ਕੇ ਆਵੇ, ਇਹ ਜਿਹੜੇ ਗਾਂ ਉੱਥੇ ਪਹਿਲਾਂ ਟੀਚਰਾਂ ਦੇ ਕੋਲ ਉੱਥੇ ਪਹੁੰਚਾ ਦਿੱਤੀਆਂ ਜਾਣ। ਉਹਨੇ ਦੇ ਨਾਲ ਕਿੰਨੇ ਕੁ ਜਿਹੜੇ ਮਾਪੇ ਆ ਉਹ ਉਸ ਨੂੰ ਜਿਹੜਾ ਪੋਜ਼ੀਟਿਵ ਲੈਣਗੇ, ਬੱਚੇ ਕਿੰਨਾ ਕੁ ਜਿਹੜਾ ਡਰ ਕੇ ਕੰਮ ਕਰਨਗੇ। ਕਿਤੇ ਇਹ ਨਾ ਹੋਵੇ ਵੀ ਕੋਈ ਟੀਚਰ ਆ ਉੱਥੇ ਬਾਅਦ 'ਚ ਨਿਆਣਿਆਂ ਨੂੰ ਡਰਾਉਂਦਾ ਹੀ ਫਿਰੇ ਵੀ ਇੱਦਾਂ ਕਰ, ਜੇ ਇੱਦਾਂ ਨਾ ਕੀਤਾ ਤਾਂ ਇੱਦਾਂ ਹੋਊਗਾ। ਸੋ ਉਮੀਦ ਆ ਵੀ ਕੁਛ ਜਿਹੜਾ ਇਸ ਦੇ ਵਿੱਚ ਸੰਜਮ ਦੇ ਨਾਲ ਤੇ ਜਿਹੜਾ ਸਿਰ ਜੋੜ ਕੇ ਜਿਹੜਾ ਆ ਉਹ ਜਿਹੜਾ ਸੋਚ ਵਿਚਾਰ ਕੇ ਕੋਈ ਕਦਮ ਚੱਕੇ ਜਾਣ, ਉੱਦਾਂ ਦੇ ਜਿਹੜੇ ਲਾਅ ਉਹ ਬਣਾਏ ਜਾਣ। ਤੇ ਇੱਕ ਵੇਲਾ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਵਾਪਸ ਆਉਂਦੇ ਆ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਆ ਜੋ ਚੱਲ ਰਹੀਆਂ ਆ ਅਮਰੀਕਾ ਭਰ ਦੇ ਵਿੱਚ, ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਦੇਵਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਲਤੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਮੈਂ ਤਾਂ ਤੂੰ ਕਰਾ ਲੈਂਦੀ ਬੇ ਕੇ ਮਹਾਰਾਜੇ ਨਾਲ ਵਿਆਹ, ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ। ਵੀ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ। ਹੈ ਮੌਰਗੇਜ ਵਾਲੇ ਮੇਰੇ ਭਰਾ ਲੱਗਦੇ ਨਾ ਵੀ ਮੈਨੂੰ ਹਾਂ ਕਰ ਦੂ ਕੋਈ। ਘਰ ਦੇ ਲਈ ਮੌਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮੌਰਗੇਜ ਵਾਲਿਆਂ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲਾਇਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮੌਰਗੇਜ ਲੈਣੀ ਹੈ ਤਾਂ ਕਾਲ ਰੇਟ ਬੀਟ ਮੌਰਗੇਜ 8778777575 877 877 7575। ਰੇਟ ਬੀਟ ਮੌਰਗੇਜ LLC NMLS ID 1267188।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾइव एलग्रोव कैलिफोर्निया। जी हाजरी नाजमी पेश करने जा रहे हैं आप सबकी नजर, आप सब दा हरम प्यारा यार दा यार स्टार दा स्टार, ताड़ियां ताड़ियां दी गूंज एक बार फिर। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੁੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਅੱਗੇ ਵਧਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ।
ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408722 7698 ਜਾਂ 408272 5200 ਦੇ ਉੱਤੇ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਜਾਈਏ। ਥੋੜ੍ਹੀਆਂ ਜਿਹੜੀਆਂ ਖਬਰਾਂ ਆਈਸ ਦੇ ਨਾਲ, ਇਮੀਗ੍ਰੇਸ਼ਨ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ। ਇੱਕ ਇਲੀਗਲ ਇਮੀਗਰੈਂਟ ਜਿਸ ਦੇ ਕਰਕੇ ਕੋਲੋਰਾਡੋ ਦੇ ਵਿੱਚ ਇੱਕ ਕ੍ਰੈਸ਼ ਹੋਇਆ ਸੀ ਅਤੇ ਉਹਦੇ ਵਿੱਚ ਇੱਕ ਜਾਣੇ ਦੀ ਜਿਹੜੀ ਆ ਉਹ ਡੈਡਲੀ ਕ੍ਰੈਸ਼ ਸੀਗਾ, ਮੌਤ ਵੀ ਹੋਈ ਸੀ। ਉਹ ਕਹਿੰਦੇ ਆ ਉਸ ਕ੍ਰੈਸ਼ ਤੋਂ ਬਾਅਦ ਜਲਦ ਹੀ ਆਊਟ ਆਫ ਜੇਲ੍ਹ ਜਿਹੜਾ ਚਲਾ ਗਿਆ ਬੌਂਡ ਭਰ ਕੇ। $25,000 ਦਾ ਉਸਨੇ ਬੌਂਡ ਭਰਿਆ ਅਤੇ ਇਵੈਨ ਜ਼ਮਾਰੀਪਾ ਕੈਸਟਾਨੀਡਾ, ਉਸ 26 ਸਾਲ ਜਿਸ ਦੀ ਉਮਰ ਆ, ਜੋ ਕਿ ਜਦੋਂ ਉਸਨੇ I-70 ਦੇ ਉੱਤੇ ਜਿਹੜੀ ਇਹ ਹਾਦਸਾ ਕੀਤਾ ਸੀ ਉਸ ਤੋਂ ਬਾਅਦ 'ਚ ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਉਹ ਭੱਜ ਗਿਆ ਸੀ ਉੱਥੋਂ, ਪਰ ਬਾਅਦ ਦੇ ਵਿੱਚ ਉਹ ਫੜਿਆ ਗਿਆ ਸੀਗਾ ਅਤੇ ਉਹ ਫਿਰ ਜਲਦ ਹੀ ਜਿਹੜਾ ਉੱਥੋਂ ਬਾਹਰ ਚਲਾ ਗਿਆ। ਡੈਨਵਰ ਪੁਲਿਸ ਡਿਪਾਰਟਮੈਂਟ ਜਿਹੜਾ ਡੈਨਵਰ ਕਾਊਂਟੀ ਦੀ, ਉਹਨਾਂ ਨੇ ਜਿਹੜਾ ਇਸ ਨੂੰ ਜਦੋਂ ਬੇਲ ਦੇ ਉੱਤੇ ਛੱਡਣਾ ਸੀ ਤਾਂ ਉਸ ਤੋਂ ਕਹਿੰਦੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਆਈਸ ਵਾਲਿਆਂ ਨੂੰ ਘੱਲੀ, ਕਿਉਂਕਿ ਇਸ ਦੇ ਉੱਤੇ ਇੱਕ ਆਈਸ ਵਾਲਿਆਂ ਦਾ ਡਿਟੇਨਰ ਵੀ ਉਹਨਾਂ ਦੇ ਕੋਲ ਮੌਜੂਦ ਸੀਗਾ ਵੀ ਜਿੱਦਾਂ ਹੀ ਜੇ ਤੁਹਾਡੇ ਕੋਲ ਇਹ ਬੰਦਾ ਫੜਿਆ ਜਾਂਦਾ ਤਾਂ ਸਾਨੂੰ ਇਤਲਾਹ ਕਰੋ, ਅਸੀਂ ਜਿਹੜਾ ਇਸ ਨੂੰ ਡਿਟੇਨ ਜਿਹੜਾ ਆ ਉਹ ਕਰਾਂਗੇ। ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਜਦ ਉਹਨਾਂ ਨੇ ਆਈਸ ਵਾਲਿਆਂ ਨੂੰ ਇਤਲਾਹ ਦਿੱਤੀ ਵੀ ਇਹ ਬੰਦਾ ਜਿਹੜਾ ਆ ਇਸ ਟਾਈਮ ਸਾਡੀ ਕੈਦ ਦੇ ਵਿੱਚ ਆ ਅਤੇ ਇਸਨੇ ਜਲਦ ਹੀ ਜਿਹੜਾ ਆ ਬੌਂਡ 'ਤੇ ਜਿਹੜਾ ਰਿਹਾ ਹੋ ਜਾਣਾ, ਪਰ ਪਤਾ ਨਹੀਂ ਕਦੋਂ। ਉਸ ਤੋਂ ਕਹਿੰਦੇ 2 ਘੰਟੇ ਬਾਅਦ ਆਈਸ ਦੇ ਜਿਹੜੇ ਡੈਨਵਰ ਫੀਲਡ ਦਾ ਜਿਹੜਾ ਆਫਿਸਰ ਆ ਉਹ ਉੱਥੇ ਪਹੁੰਚਿਆ, ਪਰ ਉਦੋਂ ਤੱਕ ਉਹ $25,000 ਦਾ ਬੌਂਡ ਭਰ ਕੇ ਉੱਥੋਂ ਨਿਕਲ ਚੁੱਕਾ ਸੀਗਾ। ਸੋ ਇਹ ਹੁਣ ਇੱਕ ਨਵਾਂ ਵਿਵਾਦ ਅਤੇ ਨਵੀਂ ਗੱਲ ਜਿਹੜੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਪੁਲਿਸ ਡਿਪਾਰਟਮੈਂਟ ਅਤੇ ਆਈਸ ਦੇ ਦਰਮਿਆਨ ਜਿਹੜੀ ਜਿੱਦਾਂ ਦੀ ਗੱਲਬਾਤ ਕਹਿੰਦੇ ਹੋਣੀ ਚਾਹੀਦੀ ਉੱਦਾਂ ਦੀ ਉਹ ਜਿਹੜੀ ਨਜ਼ਰ ਨਹੀਂ ਆਈ। ਅਤੇ ਹੁਣ ਜਿਹੜੀ ਇਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਵੀ ਕਮਿਊਨੀਕੇਸ਼ਨ ਪ੍ਰੋਸੈਸ ਦੇ ਵਿੱਚ ਕਿੱਥੇ ਜਿਹੜੀ ਆ ਉਹ ਗਲਤੀ ਹੋਈ ਸੀ। ਸੋ 26 ਸਾਲਾਂ ਦੇ ਇਸ ਬੰਦੇ ਨੇ, ਜਿੱਦਾਂ ਮੈਂ ਦੱਸਿਆ ਵੀ ਡੈਨਵਰ ਕਾਊਂਟੀ ਦੇ ਸ਼ੈਰਿਫ ਅਫਸਰ ਨੇ ਕਿਹਾ ਵੀ ਉਸਨੇ ਸ਼ਾਮੀ ਤਕਰੀਬਨ 5:30 ਵਜੇ ਜਿਹੜੀ ਆਪਣੀ ਬੌਂਡ ਭਰਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਨਿਕਲ ਗਿਆ। ਪਰ ਨਾਲ ਦੇਖੋ ਜਿਹੜਾ ਸਵਾਲ ਇਹ ਵੀ ਆ ਵੀ ਇੱਕ ਅਜਿਹੇ ਡੈਡਲੀ ਕ੍ਰੈਸ਼ ਦੇ ਵਿੱਚ, ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਐਡੀ ਜਲਦੀ ਜਿਹੜੀ ਉਸ ਨੂੰ ਜ਼ਮਾਨਤ ਵੀ ਮਿਲ ਗਈ ਅਤੇ ਐਡੀ ਜਿਹੜੇ ਕਹਿ ਲਓ ਵੀ $25,000 ਉਸ ਦੇ ਮੁਕਾਬਲੇ ਕਿਸੇ ਦੀ ਜਾਨ ਦੇ ਬਦਲੇ ਡੈਡਲੀ ਕ੍ਰੈਸ਼ ਦੇ ਵਿੱਚ ਕੋਈ ਬਹੁਤੀ ਜਿਹੜੀ ਆ ਉਹ ਗੱਲ ਨਹੀਂ ਨਜ਼ਰ ਆਉਂਦੀ। 57 ਸਾਲਾਂ ਦਾ ਜਿਹੜਾ ਟ੍ਰੇਲਰ ਚਲਾ ਰਿਹਾ ਸੀ ਬੰਦਾ, ਟਰੱਕ ਚਲਾ ਰਿਹਾ ਸੀ, ਉਸ ਦੀ ਇਸ ਦੇ ਵਿੱਚ ਮੌਤ ਹੋਈ ਸੀ। ਅਜੇ ਤਾਈਂ ਜਿਹੜੇ ਆਇਡੈਂਟੀਫਾਈ ਨਹੀਂ ਕੀਤਾ ਗਿਆ। ਆਈ ਥਿੰਕ ਉਹਦੇ ਪਰਿਵਾਰ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ 'ਚ ਹੀ ਉਸ 57 ਸਾਲਾਂ ਦੇ ਬੰਦੇ ਦਾ ਜਿਹੜਾ ਨਾਮ ਆ ਉਹ ਦੱਸਿਆ ਜਾਊਗਾ। ਸੋ ਹੁਣ ਇਹ ਇੱਕ ਨਵਾਂ ਵਿਵਾਦ ਜਿਹੜਾ ਇਸ ਟਾਈਮ ਆਈਸ ਦੇ ਵਿੱਚ ਅਤੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਦੇ ਦਰਮਿਆਨ ਚੱਲ ਰਿਹਾ ਆ। ਸੋ ਸਵਾਲ ਤਾਂ ਇਹੀ ਰੌਲਾ ਜਿਹੜੇ ਆਈਸ ਵਾਲੇ ਪਾਉਂਦੇ ਨੇ ਵੀ ਸਾਨੂੰ ਇਹ ਦੱਸਦੇ ਨਹੀਂ ਆ, ਅਤੇ ਇਹੀ ਪੁਲਿਸ ਵਾਲੇ ਜਿਹੜੇ ਉਹ ਕਹਿੰਦੇ ਨੇ ਵੀ ਆਈਸ ਵਾਲਿਆਂ ਦੀ ਕਿਤੇ ਨਾ ਕਿਤੇ ਜਿਹੜੀ ਆ ਉਹ ਮਦਦ ਨਹੀਂ ਕਰਨੀ। ਸੋ ਇਹ ਹੁਣ ਜਾਣ ਬੁੱਝ ਕੇ ਕੀਤਾ ਗਿਆ, ਜਾਣ ਬੁੱਝ ਕੇ ਇਸ ਦੇ ਵਿੱਚ ਇਹ ਇਨਫੋਰਮੇਸ਼ਨ ਨਹੀਂ ਰੱਖੀ ਗਈ ਵੀ ਇਹਨੇ ਕਿਹੜੇ ਟਾਈਮ ਦੇ ਉੱਤੇ ਜਿਹੜਾ ਰਿਹਾ ਹੋ ਜਾਣਾ ਤਾਂ ਜੋ ਇਸ ਨੂੰ ਨਿਕਲਣ ਦਾ ਮੌਕਾ ਮਿਲ ਜਾਵੇ। ਪਰ ਬਹੁਤ ਸ਼ਰਮ ਵਾਲੀ ਗੱਲ ਆ ਜੇ ਇੱਦਾਂ ਵੀ ਇਹਨਾਂ ਨੇ ਸੋਚਿਆ ਹੋਊਗਾ, ਕਿਉਂਕਿ ਜਿਸ ਬੰਦੇ ਨੇ ਕਿਸੇ ਨੂੰ ਮਾਰਿਆ ਆ, ਜੇ ਤੁਸੀਂ ਉਸ ਬੰਦੇ ਨੂੰ ਵੀ ਇੱਦਾਂ ਜਿਹੜੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕਰੋਗੇ ਤਾਂ ਲੋਕਾਂ ਨੇ ਫਿਰ ਜਿਹੜਾ ਇਹੀ ਗੱਲਾਂ ਜਿਹੜੀਆਂ ਕਰਨੀਆਂ ਵੀ ਫਿਰ ਕੋਈ ਨਹੀਂ, ਚੱਕ ਲਓ ਜਿਹੜੇ ਚੱਕੇ ਜਾਂਦੇ ਆ ਉਹ ਫਿਰ ਵੀ, ਕਿਉਂਕਿ ਬਾਅਦ ਦੇ ਵਿੱਚ ਇੱਦਾਂ ਦੀ ਜਿਹੜੀ ਕੋਈ ਕਹਿੰਦੇ ਆ ਵੀ ਫਿਰ ਨੌਬਤ ਨਾ ਆਵੇ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦਾ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਲਓ ਵੀ ਰਵੱਈਆ ਵੀ ਫਿਰ ਚੇਂਜ ਹੋ ਜਾਂਦਾ ਆ। ਅਤੇ ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਕਰੀਏ ਉਸ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਵੀ ਜਿਹੜੀ ਸੈਨ ਡਿਏਗੋ ਕਾਊਂਟੀ ਆ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨਾਨ ਕ੍ਰਿਮੀਨਲ ਇਮੀਗ੍ਰੇਸ਼ਨ ਅਰੈਸਟ ਜਿਹੜੀਆਂ ਆ ਉਹ ਹੋਈਆਂ ਨੇ। ਸੋ ਐਡਾ ਵੱਡਾ ਜਿਹੜਾ ਕਹਿੰਦੇ ਆ ਉੱਥੇ ਆંકੜਾ ਜਿਹੜਾ ਉੱਥੇ ਹੋਇਆ ਆ। ਅਕਤੂਬਰ ਤੋਂ ਲੈ ਕੇ ਦਸੰਬਰ ਦੇ ਦਰਮਿਆਨ ਆਈਸ ਨੇ ਇਸ ਇਲਾਕੇ ਦੇ ਵਿੱਚ 2017 ਸੰਨ ਦੇ ਵਿੱਚ ਉਹਨਾਂ ਨੇ ਸੈਨ ਡਿਏਗੋ ਦੇ ਵਿੱਚੋਂ 1622 ਬੰਦਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ
ਤੇ ਜਿਨ੍ਹਾਂ ਦੇ ਵਿੱਚ 637 ਬੰਦੇ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਸੀ, ਤਕਰੀਬਨ 1000 ਬੰਦਾ ਉਹ ਸੀਗਾ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਸੀਗਾ। ਇਸੇ ਤਰੀਕੇ ਦੇ ਨਾਲ ਅਟਲਾਂਟਾ ਦਾ ਜਿਹੜਾ ਫੀਲਡ ਆਫਿਸ ਆ, ਕਹਿੰਦੇ ਉਹ 3 ਸਟੇਟਾਂ ਨੂੰ ਕਵਰ ਕਰਦੇ ਆ, ਜਾਰਜੀਆ, ਸਾਊਥ ਕੈਰੋਲੀਨਾ ਤੇ ਨਾਰਥ ਕੈਰੋਲੀਨਾ। ਉਹਨਾਂ ਨੇ ਜਿਹੜੀਆਂ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਨੌਨ ਕ੍ਰਿਮੀਨਲ ਅਰੈਸਟ ਜਿਹੜੀਆਂ ਆ ਉਹ ਕੀਤੀਆਂ। ਮਾਫੀ ਚਾਹੁੰਦਾ, ਜਿਹੜੇ ਪਹਿਲੇ ਆંકੜੇ ਦੇ ਵਿੱਚ ਦੱਸ ਰਿਹਾ ਸੀ 1622 ਬੰਦੇ ਉਹ ਫੜੇ ਉਹਨਾਂ ਨੇ ਜਿਹੜੇ ਵਿਦਆਊਟ ਕ੍ਰਿਮੀਨਲ ਰੈਕਡ ਸੀ, ਤੇ 637 ਜਿਹੜੇ ਬੰਦੇ ਫੜੇ ਉਹਨਾਂ ਨੇ ਜਿਹੜੇ ਕ੍ਰਿਮੀਨਲ ਰੈਕਡ ਦੇ ਨਾਲ ਸੀ। ਇਸੇ ਤਰੀਕੇ ਦੇ ਨਾਲ ਜਿਹੜੇ ਅਟਲਾਂਟਾ ਫੀਲਡ ਆਫਿਸ ਨੇ 1592 ਬੰਦੇ ਜਿਹੜੇ ਉਹ ਫੜੇ ਜਿਨ੍ਹਾਂ ਦੇ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਸੀਗਾ। ਤੇ ਸੋ ਟੋਟਲ 41% ਅਰੈਸਟ ਕਹਿੰਦੇ ਬਣੀ ਜਿਹੜੀ ਫੀਲਡ ਆਫਿਸ ਦੀ ਜਿਹੜੀ ਨੌਨ ਕ੍ਰਿਮੀਨਲ ਰੈਕਡ ਦੀ ਸੀਗੀ, ਤੇ 2343 ਬੰਦੇ ਉਹਨਾਂ ਨੇ ਉਹ ਫੜੇ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਸੀ। ਸੋ ਲਗਾਤਾਰ ਜਿਹੜੇ ਆਪਾਂ ਇਹ ਜਦੋਂ ਸ਼ੁਰੂਆਤ ਦੇ ਵਿੱਚ ਆਈਸ ਵਾਲਿਆਂ ਨੇ ਸਖਤੀ ਸ਼ੁਰੂ ਕੀਤੀ ਸੀ, ਉਹ ਇਹੀ ਕਹਿੰਦੇ ਸੀਗੇ ਵੀ ਅਸੀਂ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਬੰਦੇ ਆ ਉਹਨਾਂ ਨੂੰ ਜਿਹੜੇ ਫੜਨ ਜਾਂਦੇ ਆ, ਜੇ ਕੋਈ ਸਰਕਮਸਟੈਂਸ਼ੀਅਲ ਉਹਨਾਂ ਦੇ ਸਾਹਮਣੇ ਕੋਈ ਆ ਜਾਂਦਾ ਆ ਤਾਂ ਉਸ ਨੂੰ ਵੀ ਜਿਹੜਾ ਡਿਟੇਨ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਦੇਖਦੇ ਆ ਵੀ ਇਸ ਦੇ ਵਿੱਚ ਹੋਰ ਕੀ ਹੋਊਗਾ, ਪਰ ਇੱਕ ਗੱਲ ਜਿਹੜੀ ਜ਼ਰੂਰ ਆ, ਅਸੀਂ ਤੁਹਾਨੂੰ ਹਰ ਵਾਰੀ ਜਦੋਂ ਵੀ ਮੌਕਾ ਮਿਲਦਾ ਤੁਹਾਨੂੰ ਜ਼ਰੂਰ ਦੱਸਦੇ ਆ ਵੀ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਪਲੀਜ਼ ਜਿਹੜਾ ਆ ਉਹ ਅਪ ਟੂ ਡੇਟ ਜਿਹੜਾ ਆ ਉਹ ਰੱਖਿਆ ਜਾਵੇ। ਉਧਰ ਜਿਹੜੇ ਸੈਨ ਫਰਾਂਸਿਸਕੋ ਦਾ ਜਿਹੜਾ ਫੀਲਡ ਆਫਿਸ ਆ, ਉਹਨਾਂ ਨੇ ਆਪਣੇ ਕੁੱਲ ਜਿਹੜੇ ਅਰੈਸਟ ਕੀਤੇ ਬੰਦਿਆਂ ਦੇ ਵਿੱਚੋਂ 22% ਉਹ ਲੋਕ ਫੜੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਸੀ, ਜੋ ਕਿ 373 ਲੋਕ ਜਿਹੜੇ ਆ ਉਹ ਬਣਦੇ ਨੇ। ਤੇ ਜਦੋਂ ਦੇ ਰਾਸ਼ਟਰਪਤੀ ਟਰੰਪ ਜਿਹੜੇ ਬਣੇ ਸੀਗੇ, ਉਹਨਾਂ ਨੇ ਆਫਿਸ ਦੇ ਵਿੱਚ ਸਹੁੰ ਚੱਕੀ ਸੀ, ਤਾਂ ਉਹਨਾਂ ਨੇ ਆਪਣੀ ਏਜੰਸੀ ਦੀ ਜਿਹੜੀ ਐਨਫੋਰਸਮੈਂਟ ਪ੍ਰਾਇਓਰਟੀਜ਼ ਆ ਉਸ ਨੂੰ ਵਧਾ ਦਿੱਤਾ ਸੀ। ਸੀਰੀਅਸ ਕ੍ਰਿਮੀਨਲ ਕਨਵਿਕਸ਼ਨ ਤੋਂ ਲੈ ਕੇ ਐਨੀ ਕ੍ਰਿਮੀਨਲ ਕਨਵਿਕਸ਼ਨ ਤੇ ਈਵਨ ਚਾਰਜ ਕ੍ਰਿਮੀਨਲੀ ਚਾਰਜ ਨਾਟ ਕਨਵਿਕਟਡ, ਜੇ ਉਸ ਦੇ ਉੱਤੇ ਦੋਸ਼ ਸਾਬਤ ਵੀ ਨਹੀਂ ਹੋਏ ਪਰ ਉਹ 'ਤੇ ਚਾਰਜਿਸ ਲੱਗੇ ਨੇ, ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲੈਣ ਦਾ ਸੀ, ਜਿਸ ਕਰਕੇ ਲਗਾਤਾਰ ਇਹ ਆંકੜੇ ਵੱਧਦੇ ਜਿਹੜੇ ਆ ਉਹ ਜਾ ਰਹੇ ਨੇ। ਇਸੇ ਤਰੀਕੇ ਦੇ ਨਾਲ ਜੇ ਆਪਾਂ ਦੇਖੀਏ ਸ਼ਿਕਾਗੋ ਦੇ ਵਿੱਚ ਉਹਨਾਂ ਨੇ 734 ਜਿਹੜੇ ਨਾਨ ਕ੍ਰਿਮੀਨਲ ਰੈਕਡ ਵਾਲੇ ਬੰਦੇ ਬਣੇ ਆ, ਨਿਊਯਾਰਕ ਸਿਟੀ ਦੇ ਵਿੱਚ 270, ਸੋ ਡੈਲਸ ਦੇ ਵਿੱਚ 968, ਨਿਊ ਆਰਲੀਨਸ ਦੇ ਵਿੱਚ 1029। ਸੋ ਇਹ ਸਿਰਫ ਤੇ ਸਿਰਫ ਅਕਤੂਬਰ ਤੋਂ ਲੈ ਕੇ ਦਸੰਬਰ ਦੇ ਆંકੜੇ ਜਿਹੜੇ ਆ ਉਹ ਦੱਸ ਰਹੇ ਆ। ਜਿੱਦਾਂ ਹੀ ਆਈਸ ਵਾਲੇ ਹੋਰ ਆંકੜੇ ਪੇਸ਼ ਕਰਨਗੇ ਉਹਦੇ ਵਿੱਚੋਂ ਹੋਰ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਜਿਹੜੀਆਂ ਉਹ ਆਉਣਗੀਆਂ। ਪਰ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਪੂਰੀ ਆ। ਆਪਣਾ ਪਲੀਜ਼ ਪੇਪਰ ਵਰਕ ਜਿਹੜੇ ਵੀ ਹੈਗੇ ਨੇ ਅਪ ਟੂ ਡੇਟ ਰੱਖੋ। ਜੇ ਤੁਹਾਨੂੰ ਕਿਸੇ ਵੀ ਚੀਜ਼ ਦੇ ਵਿੱਚ ਭੁਲੇਖਾ ਲੱਗਦਾ ਆ, ਵੀ ਤੁਹਾਨੂੰ ਲੱਗਦਾ ਵੀ ਮੇਰੇ ਤੋਂ ਹੋਊਗਾ ਨਹੀਂ, ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਜਿਹੜੀ ਸਲਾਹ ਲੈ ਕੇ ਤੁਸੀਂ ਆਪਣਾ ਪੇਪਰ ਵਰਕ ਪਲੀਜ਼ ਜਿਹੜਾ ਅਪ ਟੂ ਡੇਟ ਸਾਰੇ ਜਾਣੇ ਰੱਖੇ ਜਾਵੇ। ਤੇ ਉਧਰ ਇੱਕ ਬਲੂਮਬਰਗ ਵਾਲਿਆਂ ਨੇ ਅੱਜ ਇੱਕ ਨਵਾਂ ਆਰਟੀਕਲ ਜਿਹੜਾ ਛਾਪਿਆ ਇਮੀਗ੍ਰੇਸ਼ਨ ਨੂੰ ਲੈ ਕੇ, ਕਹਿੰਦੇ ਜਿਹੜੀ ਸਕਿਲਡ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਲਗਾਤਾਰ ਕੱਟਸ ਕੀਤੀਆਂ ਨੇ ਇਸ ਜਿਹੜੇ ਪ੍ਰਸ਼ਾਸਨ ਨੇ, ਉਸ ਨੂੰ ਲੈ ਕੇ ਕਹਿੰਦੇ ਆ ਵੀ US ਦੀ ਜਿਹੜੀ ਸਟਰੈਂਥ ਆ ਉਸ ਦੇ ਵਿੱਚ ਘਾਟਾ ਦੇਖਿਆ ਜਾਵੇਗਾ। ਖਾਸ ਕਰਕੇ ਉਹਨਾਂ ਨੇ H1B ਦੇ ਵੀਜ਼ੇ ਨੂੰ ਲੈ ਕੇ ਗੱਲਾਂ ਕੀਤੀਆਂ। H1B ਦਾ ਵੀਜ਼ੇ ਦੇ ਵਿੱਚ ਕਹਿੰਦੇ ਆ ਕਟੌਤੀਆਂ ਕਰਨ ਦੀ ਲਗਾਤਾਰ ਕਰ ਰਹੇ ਆ, ਡਿਕਲਾਈਨ ਜਿਹੜਾ ਆ ਉਹ ਹੋ ਰਿਹਾ ਆ, ਕਿਉਂਕਿ ਜਿਹੜੀਆਂ ਅਸੈਪਟਡ ਐਪਲੀਕੇਸ਼ਨਸ ਆ ਉਹਨਾਂ ਵਿੱਚ ਲਗਾਤਾਰ ਜਿਹੜਾ ਆ ਉਹ ਹੁਣ ਡਿਕਲਾਈਨ ਹੋ ਰਿਹਾ ਆ। ਸੋ ਉਹਦੇ ਕਰਕੇ ਕਹਿੰਦੇ ਕਾਫੀ ਜਿਹੜੀ ਪ੍ਰੋਬਲਮ ਆ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰਕੇ ਜਿਹੜੀ ਸਿਲੀਕਨ ਵੈਲੀ ਆ ਜਾਂ ਜਿਹੜੀਆਂ STEM ਦੇ ਨਾਲ ਜੁੜੀਆਂ ਹੋਈਆਂ ਖਾਸ ਕਰਕੇ ਜਿਹੜੀਆਂ ਜੌਬਸ ਆ ਜਿਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਜਿਹੜੀ ਆਉਂਦੀ ਆ, ਉਸ ਦੇ ਵਿੱਚ ਕਾਫੀ ਗਿਰਾਵਟ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਤੇ ਕਿਉਂਕਿ ਅਮਰੀਕਾ ਕਿਤੇ ਨਾ ਕਿਤੇ ਜਿਹੜੇ ਵਿਸ਼ਵ ਦੇ ਵਿੱਚ ਸਭ ਤੋਂ ਉੱਤੇ ਅਵਲ ਨੰਬਰ ਦੇ ਉੱਤੇ ਤਾਈਓ ਜਿਹੜਾ ਉਹ ਰਹਿੰਦਾ ਆ, ਕਿਉਂਕਿ ਟੈਕਨੋਲੋਜੀਕਲ ਐਡਵਾਂਸਮੈਂਟ ਬਹੁਤ ਆ। ਲੋਕ ਚਲੋ ਬਾਹਰੋਂ ਆਉਂਦੇ ਨੇ, ਵਧੀਆ ਭਵਿੱਖ ਲਈ ਆਉਂਦੇ ਨੇ, ਨੋ ਡਾਊਟ ਇਸ ਦੇ ਵਿੱਚ ਇੱਥੇ ਵਧੀਆ ਇਨਫਰਾਸਟਰਕਚਰ ਹਰ ਇੱਕ ਚੀਜ਼ ਮਿਲਦੀ ਆ, ਰਿਸਰਚ ਆ, ਡਿਵੈਲਪਮੈਂਟ ਸਾਰਾ ਕੁਝ ਹੁੰਦਾ ਆ, ਤੇ ਉਹਦੇ ਕਰਕੇ ਇੱਥੇ ਆਉਂਦੇ ਨੇ। ਪਰ ਜੇ ਉਹ ਲੋਕਾਂ ਦਾ ਆਉਣ ਦੇ ਵਿੱਚ ਅੜਿੱਕੇ ਵਧਣਗੇ ਜਾਂ ਉਹ ਨਾ ਆ ਸਕਣਗੇ ਤਾਂ ਫਿਰ ਅਮਰੀਕਾ ਦੇ ਕੋਲ ਵੀ ਕਿਤੇ ਨਾ ਕਿਤੇ ਉਹ ਇੱਕ ਨਵੀਆਂ ਚੀਜ਼ਾਂ ਇਜਾਦ ਕਰਨ ਦੀ ਜਿਹੜੀ ਸਮਰੱਥਾ ਆ ਉਹ ਘਟੂਗੀ, ਤੇ ਜੇ ਉਹ ਘਟੂਗੀ ਤਾਂ ਕੋਈ ਹੋਰ ਮੁਲਕ ਦੇ ਵਿੱਚ ਜੇ ਉਹ ਜਾਣ
ਜਾਣਗੇ ਤਾਂ ਉੱਥੇ ਜਾ ਕੇ ਐਡਵਾਂਸਮੈਂਟ ਕਰਨਗੇ ਤੇ ਉਹਨਾਂ ਦੀ ਇਕੋਨਮੀ ਦੇ ਵਿੱਚ ਉੱਥੇ ਵਾਧਾ ਹੋ ਸਕਦਾ ਆ। ਪਰ ਰਾਈਟ ਨਾਓ ਕਿਤੇ ਨਾ ਕਿਤੇ ਜੋ ਓਵਰਆਲ ਲਹਿਰ ਪੂਰੇ ਵਿਸ਼ਵ ਦੇ ਵਿੱਚ ਨੈਸ਼ਨਲਿਜ਼ਮ ਦੀ ਜਿਹੜੀ ਆ ਉਹ ਚੱਲ ਰਹੀ ਆ, ਰਾਸ਼ਟਰਵਾਦ ਦੀ ਜਿਹੜੀ ਆ ਉਹ ਚੱਲ ਰਹੀ ਆ, ਉਸ ਦੇ ਤਹਿਤ ਤੇ ਇਹ ਜਿਹੜੇ ਟਰੰਪ ਪ੍ਰਸ਼ਾਸਨ ਦੀਆਂ ਜਿਹੜੀਆਂ ਪਾਲਿਸੀਜ਼ ਆ ਉਸ ਤੋਂ ਇਹੀ ਜਿਹੜਾ ਆ ਉਹ ਲੱਗ ਰਿਹਾ ਆ ਵੀ ਇਸ ਚੀਜ਼ ਦੇ ਵਿੱਚ ਇਹਨਾਂ ਨੇ ਸਖਤੀ ਬਣਾਈ ਰੱਖਣੀ ਆ। ਬਾਕੀ ਇਹਨਾਂ ਨੇ ਜਿਹੜੇ ਬਲੱਡ ਰਿਲੇਸ਼ਨ ਵਾਲੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਚੇਂਜਸ ਲਿਆਉਣ ਦੀ ਜਿਹੜੀ ਗੱਲ ਉਹ ਕਰ ਰਹੇ ਨੇ, ਉਹ ਡੈਫੀਨੇਟਲੀ ਜਿਹੜੀ ਉਹਨਾਂ ਨੇ ਲੈ ਕੇ ਹੀ ਆਉਣੀ ਆ। ਕੋਈ ਨਾ ਕੋਈ, ਚਾਹੇ ਉਸਨੂੰ ਇਸ ਜਿਹੜੇ ਕਹਿ ਲਓ ਵੀ ਕਾਰਜਕਾਲ ਦੇ ਅਖੀਰ ਦੇ ਵਿੱਚ ਆਵੇ, ਅਗਲੇ ਸਾਲ ਦੇ ਵਿੱਚ ਆਵੇ, ਕੋਈ ਨਾ ਕੋਈ ਜਿਹੜੇ ਚੇਂਜਸ ਆ ਉਹ ਜ਼ਰੂਰ ਦੇਖਣ ਨੂੰ ਇਹਦੇ ਵਿੱਚ ਜ਼ਰੂਰ ਮਿਲਣਗੇ, ਕਿਉਂਕਿ ਕਿਤੇ ਨਾ ਕਿਤੇ ਮੈਰਿਟ ਬੇਸਡ ਸਿਸਟਮ ਜਿਹੜਾ ਆ ਉਹ ਲਿਆਉਣਾ ਚਾਹੁੰਦੇ ਨੇ। ਕਹਿੰਦੇ ਵੀ ਅਸੀਂ ਸਕਿੱਲਫੁਲ ਬੰਦੇ ਹੀ ਜਿਹੜੇ ਅਮਰੀਕਾ ਦੇ ਵਿੱਚ ਲਿਆਉਣੇ ਨੇ ਤਾਂ ਜੋ ਅਮਰੀਕਾ ਨੂੰ ਉਹ ਦੂਜੇ ਜਿਹੜੇ ਅਨਸਕਿਲਡ ਲੋਕ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਸਿਖਾਉਣ ਦੇ ਵਿੱਚ ਜਾਂ ਹੋਰ ਚੀਜ਼ਾਂ ਕਰਨ ਦੇ ਵਿੱਚ ਆਪਣੇ ਡਾਲਰ ਵਿਅਰਥ ਜਿਹੜੇ ਆ ਉਹ ਨਾ ਜਿਹੜੇ ਦੇਣੇ ਪੈਣ ਤੇ ਸਿੱਧੇ ਆ ਕੇ ਜਿਹੜੇ ਕਹਿ ਲਓ ਵੀ ਕੰਮਾਂ ਦੇ ਉੱਤੇ ਜਿਹੜੇ ਆਪਣੇ ਲੈਵਲ ਦੇ ਜਿਹੜੇ ਕੰਮ ਆ ਉਸ ਦੇ ਉੱਤੇ ਜਿਹੜੇ ਆ ਉਹ ਕਰ ਸਕਣ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਕੀ ਹੁੰਦਾ, ਪਰ ਪਾਲਿਸੀਜ਼ ਦੇ ਵਿੱਚ ਚੇਂਜ ਜਿਹੜਾ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਲੱਗਾ ਹੋਇਆ ਆ ਤੇ ਉਹਨਾਂ ਨੂੰ ਜਿਹੜੀ ਸਪੋਰਟ ਜਿਹੜੀ ਉਹ ਮਿਲ ਰਹੀ ਆ ਇਹ ਹੋ ਸਕਦੇ ਆ। ਅਗਲੀ ਜਿਹੜੀ ਆਪਾਂ ਖਬਰ ਆ ਉਸ ਦੇ ਵੱਲ ਵੱਧਦੇ ਹਾਂ। ਲੰਡਨ ਤੋਂ ਇਹ ਜਿਹੜੀ ਖਬਰ ਆ ਰਹੀ ਆ, ਲੰਡਨ ਦੇ ਵਿੱਚ ਇੱਕ 17 ਸਾਲਾਂ ਦਾ ਬੰਦਾ 17 ਸਾਲਾਂ ਦਾ ਮੁੰਡਾ ਉਸ ਨੂੰ ਹੁਣ 10.5 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਕਿਉਂਕਿ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵੱਖ-ਵੱਖ ਜਿਹੜੇ ਕਹਿ ਲਓ ਵੀ ਮੋਟਰਸਾਈਕਲ ਚਲਾਉਣ ਵਾਲੇ ਰਾਈਡਰ ਆ ਉਹਨਾਂ ਦੇ ਉੱਤੇ ਤੇਜ਼ਾਬ ਦੇ ਨਾਲ ਹਮਲੇ ਕੀਤੇ ਤਾਂ ਜੋ ਉਹਨਾਂ ਦੀਆਂ ਬਾਈਕਸ ਆ ਉਹਨਾਂ ਨੂੰ ਉਹ ਚੋਰੀ ਕਰ ਸਕੇ। ਡੈਰਿਕ ਜੌਨ ਨਾਂ ਦਾ ਇਹ ਬੰਦਾ ਜਿਸ ਨੇ ਇਹ ਕਰਤੂਤਾਂ ਪਿਛਲੇ ਸਾਲ ਦੇ ਵਿੱਚ ਜੁਲਾਈ ਦੇ ਵਿੱਚ ਜਿਹੜੀਆਂ ਕਹਿੰਦੇ ਆ ਜਦੋਂ ਇਹਨੂੰ ਇਹ ਅਟੈਕ ਇੱਦਾਂ ਦੇ ਕਰ ਰਿਹਾ ਸੀ ਗ੍ਰਿਫਤਾਰ ਕਰ ਲਿਆ ਗਿਆ ਸੀ, ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਤੇ 10.5 ਸਾਲ ਦੀ ਜਿਹੜੀ ਹੁਣ ਇਹਨੂੰ ਸਜ਼ਾ ਸੁਣਾਈ ਗਈ ਆ। ਇਸ ਨੂੰ ਐਜ਼ ਏ ਅਡਲਟ ਜਿਹੜਾ ਉਹਨਾਂ ਨੇ ਟਰੀਟ ਕੀਤਾ ਤੇ ਨਾ ਕਿ ਜਿਹੜਾ ਜੁਵੈਨਲ ਵਾਲੇ ਕੋਰਟ ਵਿੱਚ ਨਹੀਂ, ਆਈ ਥਿੰਕ ਰੈਗੂਲਰ ਜਿਹੜਾ ਟਰਾਇਲ ਇਸ ਦੇ ਚੱਲਣ ਤੋਂ ਬਾਅਦ ਇਸ ਨੂੰ ਹੁਣ 10.5 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ, ਕਿਉਂਕਿ ਉੱਥੇ ਇਹ ਕਹਿਣਾ ਸੀਗਾ ਵੀ ਇਸ ਨੂੰ ਪਤਾ ਸੀਗਾ ਵੀ ਇਹ ਕਿਹੜਾ ਜਿਹੜੀਆਂ ਕਰਤੂਤਾਂ ਇਹ ਕਰ ਰਿਹਾ ਆ, ਇਹ ਕੋਈ ਨਿਆਣਪੁਣੇ ਵਾਲੀ ਜਿਹੜੀ ਕੋਈ ਇਹਦੀ ਹਰਕਤ ਨਹੀਂ ਸੀ। ਲੋਕਾਂ ਨੂੰ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਤੇਜ਼ਾਬ ਸਿੱਟ ਕੇ ਉਹਨਾਂ ਦੀ ਜਿਹੜੇ ਕਹਿ ਲਓ ਵੀ ਗੱਡੀਆਂ ਆ ਜਿਹੜੀਆਂ ਉਹਨਾਂ ਦੀਆਂ ਮੋਟਰ ਬਾਈਕਾਂ ਆ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੇ 33 ਸਾਲ ਦੇ ਇੱਕ ਬੰਦੇ ਦੇ ਉੱਤੇ, 24 ਸਾਲ ਦੇ, 52 ਸਾਲ ਦੇ, 44 ਸਾਲਾਂ ਦੇ, 32 ਸਾਲਾਂ ਦੇ ਤੇ 69 ਸਾਲਾਂ ਦੇ ਵੱਖ-ਵੱਖ ਇਹ ਬੰਦਿਆਂ ਦੇ ਉੱਤੇ ਤੇਜ਼ਾਬ ਸਿੱਟਿਆ ਸੀ। 6 ਹਮਲੇ ਜਿਹੜੇ ਉਸਨੇ ਕੀਤੇ ਸੀਗੇ ਤੇ ਜਿਹੜੇ ਤਕਰੀਬਨ 9:30 ਤੋਂ ਲੈ ਕੇ 11:30 ਦੇ ਵਿੱਚ ਉਸਨੇ ਇੰਨੇ ਜ਼ਿਆਦਾ ਹਮਲੇ ਉਸਨੇ ਇਹ ਕੀਤੇ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਬਾਅਦ 'ਚ ਕਾਬੂ ਕੀਤਾ ਗਿਆ ਤੇ ਫਿਰ ਹੁਣ ਇਸ ਦੀ ਜਿਹੜੀ ਇਸ ਨੂੰ ਸਜ਼ਾ ਸੁਣਾ ਦਿੱਤੀ ਗਈ ਆ। ਅਗਲੀ ਜਿਹੜੀ ਇੱਕ ਖਬਰ ਉਸ ਦੇ ਵੱਲ ਵੱਧਦੇ ਹਾਂ। ਇਸ ਦੇ ਵੂਮਨ ਮਾਰਚ ਦੇ ਨਾਲ ਜਿਹੜੀ ਖਬਰ ਦੱਸੀ ਗਈ ਹੈ, ਇੰਡੀਆਨਾ ਐਪਲਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੂਮਨਸ ਮਾਰਚ ਜਿਹੜੀ ਹੋਈ ਸੀ ਉੱਥੋਂ ਇੱਕ ਪੁਲਿਸ ਵਾਲਿਆਂ ਨੇ ਇੱਕ ਬੰਦਾ ਗ੍ਰਿਫਤਾਰ ਕੀਤਾ ਜੋ ਕਿ ਉਸ ਦੇ ਕੋਲ AR-15 ਰਾਈਫਲ ਤੇ ਬੰਪ ਸਟਾਕ ਸੀਗਾ। ਬੰਪ ਸਟਾਕ ਉਹੀ ਚੀਜ਼ ਆ ਜਿਹੜੀ ਵੇਗਸ ਵਾਲੇ ਸ਼ੂਟਰ ਨੇ ਵਰਤੀ ਸੀ ਤਾਂ ਜੋ ਜਿਹੜੀ ਸੈਮੀ ਆਟੋਮੈਟਿਕ ਹਥਿਆਰ ਆ ਉਸ ਨੂੰ ਆਟੋਮੈਟਿਕ ਬਣਾਇਆ ਜਾ ਸਕੇ। ਇੱਕ ਹੋਟਲ ਦੇ ਵਿੱਚ ਡਾਊਨਟਾਊਨ ਦੇ ਵਿੱਚ ਜਿਹੜਾ ਉਹ ਉੱਥੇ ਰੁਕਿਆ ਹੋਇਆ ਸੀ ਜਿੱਥੇ ਇਹ ਵੂਮਨ ਮਾਰਚ ਵੀ ਹੋਣੀ ਸੀ। ਪੁਲਿਸ ਜਿਹੜੀ ਆ ਇਸ ਉਹਨਾਂ ਨੇ ਆਖਿਆ ਵੀ ਸ਼ਾਇਦ ਇਹ ਸੋਚ ਰਿਹਾ ਹੋਵੇ ਵੀ ਵੂਮਨ ਮਾਰਚ ਦੇ ਉੱਤੇ ਜਿਹੜੀ ਇਸ ਤਰੀਕੇ ਦੇ ਨਾਲ AR-15 ਨਾਲ ਗੋਲੀਬਾਰੀ ਕਰਕੇ ਜਿਹੜਾ ਉੱਥੇ ਲੋਕਾਂ ਨੂੰ ਮਾਰ ਸਕਦਾ ਆ। ਅਹਿਮਦ ਅਲਾਕੂਕ ਇਸ ਦਾ ਨਾਮ ਆ, 22 ਸਾਲ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ ਤੇ ਹੁਣ ਇਸ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰਜਸ ਜਿਹੜੇ ਉਹ ਲਾਏ ਗਏ ਨੇ ਤੇ ਇਸ ਨੇ ਜਿਹੜੇ 2 ਜਾਣਿਆਂ ਨੂੰ ਧਮਕੀ ਵੀ ਦਿੱਤੀ ਸੀ ਜਿਹੜੀ ਆ ਮਾਰਨ ਦੀ। ਇਹ ਵੀ ਜਿਹੜੇ ਚਾਰਜਸ ਹੁਣ ਇਸ ਦੇ ਉੱਤੇ ਜਿਹੜੇ ਉਹ ਲੱਗਣਗੇ। ਸੋ ਆਈ ਥਿੰਕ ਇਹ ਸਤਰਕਤਾ ਪੁਲਿਸ ਦੀ ਜਿਹੜੀ ਇਸ ਚੀਜ਼ ਦੇ ਵਿੱਚ ਸਰਾਹਨਾ ਕਰਨੀ ਬਣਦੀ ਆ ਵੀ ਉਹਨਾਂ ਨੇ ਕਿਸੇ ਵੱਡੇ ਅਜਿਹੇ ਮਾਸ ਸ਼ੂਟਿੰਗ ਹੋਣ ਤੋਂ ਪਹਿਲਾਂ ਜਿਹੜਾ ਇਸ ਬੰਦੇ ਨੂੰ ਫੜ ਲਿਆ। ਯੂ ਨੈਵਰ ਨੋ ਅਜਿਹਾ ਬੰਦਾ ਕੀ ਸੋਚ ਕੇ ਆਇਆ ਸੀ
ਤੇ ਕੀ ਜਿਹੜਾ ਕੁਛ ਕਰ ਸਕਦਾ ਸੀ। ਇਹੀ ਅੰਦੇਸ਼ਾ ਆ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਤੇ ਉੱਥੋਂ ਦੇ ਪੁਲਿਸ ਡਿਪਾਰਟਮੈਂਟ ਦਾ ਵੀ ਇਹ ਸੋਚ ਰਿਹਾ ਹੋ ਸਕਦਾ ਆ ਵੀ ਇਹ ਇੱਦਾਂ ਕਰੂਗਾ। ਹੁਣ ਜਾਂਚ ਵੀ ਜਿਹੜੀ ਚੱਲੂਗੀ ਤੇ ਹੁਣ ਬਾਅਦ ਦੇ ਵਿੱਚ ਜਿਹੜਾ ਪਤਾ ਲੱਗੂਗਾ ਵੀ ਕਿਸ ਤਰੀਕੇ ਦੇ ਨਾਲ ਆ। AR-15 ਰਾਈਫਲ ਜਿਹੜੀ ਆ ਬਹੁਤ ਪੋਪੂਲਰ ਜਿਹੜੀ ਰਾਈਫਲ ਹੈਗੀ ਆ, ਜਿਹੜੇ ਵੀ ਹੌਬਿਸਟ ਹੈਗੇ ਆ ਜਾਂ ਜਿਹੜੇ ਕਹਿੰਦੇ ਆ ਵੀ ਜਿਹੜੇ ਸ਼ਿਕਾਰ ਕਰਦੇ ਨੇ ਉਹਨਾਂ ਦੇ ਲਈ, ਇਸੇ ਲਈ ਉਸ ਨੂੰ 18 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਆ ਉਹ ਦੇ ਦਿੱਤਾ ਜਾਂਦਾ ਆ। ਤੇ ਬੰਪ ਸਟਾਕ ਜਿੱਦਾਂ ਕਿਹਾ ਆਪਾਂ ਦੱਸਿਆ ਹੀ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹਨੇ ਵੇਗਸ ਵਾਲੇ ਸ਼ੂਟਰ ਨੇ ਜਿਹੜੇ ਮਾਰੇ ਸੀ, ਜਿਹਨੇ 50 ਤੋਂ ਵੱਧ ਲੋਕ, ਉਦੋਂ ਉੱਥੇ ਇੱਕ ਰੌਕ ਕਨਸਰਟ ਚੱਲ ਰਿਹਾ ਸੀ, ਉਸ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਉਹ ਉੱਥੇ ਜਿਹੜੇ ਲੋਕਾਂ ਨੂੰ ਉੱਥੇ ਮਾਰ ਦਿੱਤਾ ਸੀਗਾ। ਉਹਦੇ ਕੋਲ ਵੀ ਬੰਪ ਸਟਾਕ ਸੀਗੇ ਤੇ ਇੰਨਾ ਜ਼ਖੀਰਾ ਸੀਗਾ ਵੀ ਜਿੱਦਾਂ ਕਿਸੇ ਨਾ ਮੁਲਕ ਦੀ ਜਿਹੜੀ ਫੌਜ ਦੇ ਨਾਲ ਉਸਨੇ ਲੜਾਈ ਕਰਨੀ ਹੋਵੇ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਸੋ ਬੰਪ ਸਟਾਕ ਨੂੰ ਤਾਂ ਟੋਟਲੀ ਕਹਿੰਦੇ ਆ ਕਰ ਦੇਣਾ ਚਾਹੀਦਾ ਆ, ਬੈਨ ਕਰ ਦੇਣਾ ਚਾਹੀਦਾ ਆ, ਪਰ ਹੋਊਗਾ ਨਹੀਂ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਉਦੋਂ ਕੁਝ ਸਮੇਂ ਦੇ ਲਈ ਜਿਹੜੀ ਇੱਕ ਕੰਪਨੀ ਇਹ ਬੰਪ ਸਟਾਕ ਬਣਾਉਂਦੀ ਸੀ, ਉਹਨਾਂ ਨੇ ਆਪਣੀ ਪ੍ਰੋਡਕਸ਼ਨ ਜਿਹੜੀ ਉਹ ਬੰਦ ਕਰ ਦਿੱਤੀ ਸੀ, ਪਰ ਉਹਨਾਂ ਨੇ ਆਈ ਥਿੰਕ ਮਹੀਨਾ 2 ਮਹੀਨੇ ਪਹਿਲਾਂ ਜਿਹੜੀ ਆਪਣੀ ਇਹ ਬੰਪ ਸਟਾਕ ਨੂੰ ਬਣਾਉਣ ਵਾਲੀ ਕੰਮ ਆ ਉਹ ਦੁਬਾਰਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਸੀਗਾ। ਉਹ ਇੱਕ ਛੋਟੇ ਜਿਹੇ ਪਿੰਡ ਤੋਂ ਇੱਕ ਹਿਸਾਬ ਦੇ ਨਾਲ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ, ਉਹ ਪੂਰੇ ਪਿੰਡ ਦੀ ਇਕੋਨਮੀ, ਉਹ ਛੋਟੇ ਜਿਹੇ ਸ਼ਹਿਰ ਦੀ ਇਕੋਨਮੀ ਉਸੇ ਦੇ ਸਿਰ ਦੇ ਉੱਤੇ ਜਿਹੜੀ ਉਹ ਚੱਲਦੀ ਆ। ਪਰ ਉਹ ਗੱਲ ਇਹ ਆ ਵੀ ਇਹ ਖਤਰਾ ਵੀ ਜਿਹੜਾ ਕਿਤੇ ਨਾ ਕਿਤੇ ਅਜਿਹੇ ਲੋਕਾਂ ਦੇ ਹੱਥਾਂ ਦੇ ਵਿੱਚ ਜਦੋਂ ਪਹੁੰਚ ਜਾਂਦਾ ਆ ਤਾਂ ਉਹ ਬਹੁਤ ਜ਼ਿਆਦਾ ਬਣ ਜਾਂਦੀ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜਾ ਆਪਾਂ ਵਧਦੇ ਹਾਂ, ਫਲੋਰੀਡਾ ਦੇ ਵਿੱਚ ਪਿਛਲੇ ਦਿਨੀ ਇੱਕ ਹੋਰ ਲਾਅ ਚੇਂਜ ਹੋਇਆ ਜਿਸ ਦੇ ਵਿੱਚ ਜਿਹੜਾ ਆ ਹੁਣ ਉਮਰ ਜਿਹੜੀ ਕਰਨੀ ਆ ਵੀ 17 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਜਿਹੜਾ ਵਿਆਹ ਆ ਉਹ ਨਹੀਂ ਕੀਤਾ ਜਾ ਸਕਦਾ। ਇਹ ਲਾਅ ਜਿਹੜਾ ਲਿਆਉਣ ਦੇ ਵਿੱਚ ਇੱਕ ਉਹ ਔਰਤ ਜਿਸ ਦੀ ਜਦੋਂ ਉਮਰ ਮਹਿਜ 11 ਸਾਲ ਜਿਹੜਾ ਕਹਿ ਲਓ ਵੀ ਅਜੇ ਕਹਿ ਲਓ ਵੀ ਕੁੜੀ ਵਾਲੇ ਪਾਸੇ ਵੀ ਨਹੀਂ ਸੀ ਜਿਹੜੀ ਹੋਈ, ਅਜੇ ਤਾਂ ਬੱਚਾ ਹੀ ਜਿਹੜਾ ਉਸਨੂੰ ਕਿਹਾ ਜਾ ਸਕਦਾ ਵੀ ਉਸ ਦੇ ਨਾਲ ਧੱਕੇ ਦੇ ਨਾਲ ਜਿਹੜਾ ਉਦੋਂ ਰੇਪ ਕੀਤਾ ਗਿਆ ਤੇ ਉਸਨੂੰ 11 ਸਾਲ ਦੀ ਜਿਹੜੀ ਉਮਰ ਦੇ ਵਿੱਚ ਆਪਣੇ ਰੇਪਿਸਟ ਦੇ ਨਾਲ ਵਿਆਹ ਕਰਨਾ ਪਿਆ ਸੀ। ਤੇ ਇਸ ਚੀਜ਼ ਨੂੰ ਚੱਲਦੇ ਹੋਏ ਉਸਨੂੰ 6 ਸਾਲ ਉਸਨੇ ਬਾਅਦ ਦੇ ਵਿੱਚ ਜਿਹੜਾ ਹੁਣ ਕੋਰਟ ਦੇ ਵਿੱਚ ਕੇਸ ਦੇ ਜਿਹੜਾ ਉਹ ਚਲਾਇਆ। ਉਸ ਤੋਂ ਬਾਅਦ ਇਹੀ ਨਹੀਂ, ਸੈਨੇਟ ਦੇ ਵਿੱਚ ਵੀ ਉਸ ਨੂੰ ਜਿਹੜਾ ਕਾਫੀ ਸਾਥ ਮਿਲਿਆ ਤੇ ਉੱਥੋਂ ਦੀ ਸੈਨੇਟ ਦੇ ਵਿੱਚ ਇੱਕ ਦੇ ਮੁਕਾਬਲੇ ਹਾਊਸ ਦੇ ਵਿੱਚ ਇੱਕ ਦੇ ਮੁਕਾਬਲੇ 109 ਵੋਟਾਂ ਦੇ ਨਾਲ ਇਹ ਨਵਾਂ ਲਾਅ ਜਿਹੜਾ ਆ ਉਹ ਬਣਿਆ, ਜਿਸ ਦੇ ਵਿੱਚ ਜਿਸ ਦੀ ਵੀ ਉਮਰ ਐਨੀਬਡੀ ਅੰਡਰ 17 ਆ ਉਹਨਾਂ ਨੂੰ ਜਿਹੜਾ ਵਿਆਹ ਨਹੀਂ ਕੀਤਾ ਜਾ ਸਕਦਾ। ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਨਹੀਂ ਇੱਦਾਂ ਸੋਚਿਆ ਜਾ ਸਕਦਾ ਸੀਗਾ ਵੀ ਹੁਣ ਇਹ ਤਾਂ ਇੰਡੀਆ ਵਿੱਚ ਵੀ ਕਹਿੰਦੇ ਰੂਲ ਹੈਗਾ ਆ, ਕਿਉਂਕਿ ਬਾਲ ਵਿਵਾਹ ਉੱਥੇ ਬਹੁਤ ਹੁੰਦੇ ਸੀਗੇ, ਇਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ 18 ਸਾਲ ਜਿਹੜੀ ਉਮਰ ਘੱਟੋ ਘੱਟ ਕਰਤੀ ਵੀ ਫਲੋਰੀਡਾ ਦੇ ਵਿੱਚ ਹੁਣ ਇਹਨਾਂ ਨੂੰ ਬਣਾਇਆ ਜਿਹੜਾ ਆ ਉਹਨਾਂ ਨੂੰ ਵਿਆਹ ਜਿਹੜੇ ਕਰਨ ਦੇ ਲਈ ਜਿਹੜਾ ਹੁਣ ਰੋਕਿਆ ਜਾਵੇਗਾ ਵੀ ਇਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਜਿਹੜਾ ਆ ਉਹ ਨਹੀਂ ਵਿਆਹਿਆ ਜਾ ਸਕਦਾ। ਨਾਲੇ ਦੇਖੋ ਕਿੱਡੀ ਜਿਹੜੀ ਦਰਿੰਦਗੀ ਵਾਲੀ ਗੱਲ ਆ, ਜਿਸ ਨੇ ਰੇਪ ਕੀਤਾ ਉਸੇ ਦੇ ਨਾਲ ਬਾਅਦ 'ਚ ਉਸਦਾ ਜਿਹੜਾ ਧੱਕੇ ਦੇ ਨਾਲ ਤੁਸੀਂ ਵਿਆਹ ਕਰ ਦਿਓ, ਉਸ ਨਿਆਣੇ ਦਾ ਉਸ ਕੁੜੀ ਦਾ ਜਿਹੜਾ ਉਹ ਕੀ ਜਿਹੜੀ ਉਮਰ ਆ ਉਹ ਰਹਿ ਜਾਊਗੀ। ਮਜ਼ੂਰੀ ਦੇ ਵਿੱਚ ਜਿਹੜਾ ਇਹ ਲਾਅ ਆ ਉਹ ਬਹੁਤ ਕਹਿ ਲਓ ਵੀ ਮੰਦਭਾਗਾ ਆ ਵੀ 15 ਸਾਲ ਦੀ ਜਿਹੜੀ ਉਮਰ ਦੀ ਜਿਹੜੀ ਬੱਚੀ ਆ ਉਸ ਦਾ ਵਿਆਹ ਕਹਿੰਦੇ ਆ ਉੱਥੇ ਕੀਤਾ ਜਾ ਸਕਦਾ ਆ। ਤੇ ਇੱਕ ਆਰਟੀਕਲ ਵੀ ਸੀਗਾ ਤੇ ਕਹਿੰਦੇ ਇੱਕ ਈਜ਼ੀਐਸਟ ਪਲੇਸ ਇਨ ਅਮਰੀਕਾ ਫॉर a 15-year-old to get wed, ਵੀ ਉਹਨਾਂ ਨੂੰ ਵਿਆਹ ਕਰਨ ਦੇ ਲਈ 15 ਸਾਲ ਦੀ ਉਮਰ ਹੀ ਜਿਹੜੀ ਉਹਨਾਂ ਨੇ ਉਹ ਰੱਖੀ ਹੋਈ ਆ। ਆਈ ਥਿੰਕ ਇੱਥੇ ਅਮਰੀਕਾ ਨੂੰ ਕਿਤੇ ਨਾ ਕਿਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਆ ਵੀ ਇਹ ਕਿਹੜੇ ਪਾਸੇ ਨੂੰ ਜਿਹੜੇ ਉਹ ਤੁਸੀਂ ਤੁਰੇ ਜਾ ਰਹੇ ਹੋ। ਅਜਿਹੇ ਜਿਹੜੀਆਂ ਕਾਮਨ ਸੈਂਸ ਵਾਲੀਆਂ ਗੱਲਾਂ ਆ ਕਿਤੇ ਨਾ ਕਿਤੇ ਜੇ ਨਹੀਂ ਵਰਤੋਂਗੇ ਤਾਂ ਸਿਚੁਏਸ਼ਨ ਜਿਹੜੀ ਆ ਉਹ ਬੈਡ ਹੋ ਜਾਵੇਗੀ। ਤੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ ਤੇ ਨਾਲ ਹੀ ਜਿਹੜਾ ਜੀ ਜ਼ਰੂਰ ਆਪਣੀ ਫੀਡਬੈਕ ਕਰ ਲਿਓ, ਚਾਹੇ ਫੇਸਬੁੱਕ ਦੇ ਉੱਤੇ ਜਿਹੜੇ ਚੱਲ ਰਿਹਾ ਲਾਈਵ ਪ੍ਰੋਗਰਾਮ ਉਸ 'ਤੇ ਹੇਠਾਂ ਕਮੈਂਟ ਕਰਕੇ ਈਮੇਲ ਕਰ ਸਕਦੇ ਹੋ info@punjabiradio.usa.com ਦੇ ਉੱਤੇ, ਤੇ ਨਾਲ ਦੇ ਨਾਲ ਜਿਹੜੇ ਆ ਤੁਸੀਂ ਕਾਲ ਵੀ ਕਰ ਸਕਦੇ ਹੋ 408-272-52-100 ਦੇ ਉੱਤੇ। ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਣੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ।